12ਵੀਂ ਜਮਾਤ ਹਿੱਸਾ ਸ਼ਾਇਰੀ ਵਿੱਚੋਂ ਅੱਜ ਸਾਡਾ ਦੂਜਾ ਟੌਪਿਕ ਹੈ ਨਾ ਤੇ ਰਸੂਲ ਮਕਬੂਲ ਸੱਲੱਲਾਹੁ ਅਲੈਹਿ ਵਸੱਲਮ। ਇਸ ਦੇ ਸ਼ਾਇਰ ਨੇ ਰਾਕਬ ਕਸੂਰੀ। ਪਹਿਲੇ ਅਸੀਂ ਰਾਕਬ ਕਸੂਰੀ ਹੋਰਾਂ ਦੇ ਹਾਲਾਤ ਜ਼ਿੰਦਗੀ ਤੇ ਉਹਨਾਂ ਦੇ ਕਲਾਮ ਦੇ ਖੂਬੀਆਂ ਦੇ ਹਵਾਲੇ ਨਾਲ ਗੱਲ ਕਰਾਂਗੇ। ਪੇਪਰ ਦੇ ਵਿੱਚ ਰਾਕਬ ਕਸੂਰੀ ਦੀ ਹਯਾਤੀ ਤੇ ਫਨ ਉੱਤੇ ਨੋਟ ਲਿਖੋ ਵਰਗੇ ਸਵਾਲ ਆ ਜਾਂਦੇ ਨੇ, ਜਾਂ ਕਿਸੇ ਵੀ ਸ਼ਾਇਰ ਦੇ ਹਯਾਤੀ ਤੇ ਫਨ ਉੱਤੇ ਨੋਟ ਲਿਖਣ ਤੇ ਜਦੋਂ ਸਵਾਲ ਆਏ ਉਹ ਸਵਾਲ 10 ਨੰਬਰ ਦਾ ਹੁੰਦਾ ਹੈ। ਇਸ ਦੇ ਜਵਾਬ ਨੂੰ ਅਸੀਂ ਦੋ ਹਿੱਸਿਆਂ ਵਿੱਚ ਵੰਡਣਾ ਹੁੰਦਾ ਹੈ। ਇੱਕ ਹਿੱਸੇ ਵਿੱਚ ਹਯਾਤੀ ਤੇ ਦੂਜੇ ਹਿੱਸੇ ਵਿੱਚ ਫਨ ਜਾਂ ਕਲਾਮ ਦੀਆਂ ਖੂਬੀਆਂ ਬਿਆਨ ਕਰਨੀਆਂ। ਯਾਦ ਰੱਖਣਾ ਕਿ ਇਸ ਨੂੰ ਪੁਆਇੰਟ ਵਾਈਜ਼ ਬਣਾ ਕੇ, ਸੁਰਖੀਆਂ ਬਣਾ ਕੇ, ਹੈਡਿੰਗ ਬਣਾ ਕੇ ਲਿਖਣਾ ਹੀ ਸਭ ਤੋਂ ਵਧੀਆ ਹੈ। ਇਹਦੇ ਨਾਲ ਚੈੱਕ ਕਰਨ ਵਾਲੇ ਨੂੰ ਜ਼ਿਆਦਾ ਤਰੱਦੁਦ ਨਹੀਂ ਕਰਨਾ ਪੈਂਦਾ ਔਰ ਉਹ ਬੜੀ ਆਸਾਨੀ ਨਾਲ ਤੁਹਾਡੇ ਲਿਖਤ ਨੂੰ ਵੇਖ ਕੇ, ਤੁਹਾਡੇ ਲਿਖੇ ਨੂੰ ਵੇਖ ਕੇ ਸਮਝ ਜਾਂਦਾ ਹੈ ਕਿ ਇਸ ਬੱਚੇ ਨੂੰ ਕਿੰਨਾ ਕੁ ਆਉਂਦਾ ਹੈ। ਇਸ ਲਈ ਕੋਸ਼ਿਸ਼ ਕਰੋ ਕਿ ਮਾਰਕਰ, ਨੀਲੇ ਮਾਰਕਰ ਦਾ ਵਰਤਾਰਾ ਕਰੋ, ਪੁਆਇੰਟਸ ਬਣਾਓ, ਹੈਡਿੰਗਸ ਬਣਾਓ। ਪਹਿਲਾ ਪੁਆਇੰਟਸ ਬਣ ਜਾਏਗਾ ਮੁੱਢਲੇ ਹਾਲਾਤ। ਰਾਕਬ ਕਸੂਰੀ, ਜਿਵੇਂ ਕਿ ਨਾਂ ਤੋਂ ਹੀ ਜ਼ਾਹਿਰ ਹੈ ਕਿ ਆਪ ਦਾ ਤਾਲੁਕ ਜਿਹੜਾ ਹੈ ਉਹ ਕਸੂਰ ਸ਼ਹਿਰ ਨਾਲ ਸੀ। 1883 ਈਸਵੀ ਨੂੰ 1883 ਈਸਵੀ ਨੂੰ ਆਪ ਕਸੂਰ ਵਿੱਚ ਹੀ ਪੈਦਾ ਹੋਏ ਤੇ ਇੱਥੇ ਹੀ ਆਪ ਨੇ ਤਾਲੀਮ ਹਾਸਿਲ ਕੀਤੀ। ਕਿਉਂ ਜੇ ਕਸੂਰ ਸ਼ਹਿਰ ਜਿਹੜਾ ਸੀ ਉਹ ਇਲਮ ਦੀ ਅਜਿਹੀ ਸ਼ੋਹਰਤ ਰੱਖਦਾ ਸੀ, ਇਲਮ ਫੈਲਾਉਣ ਦੀ ਅਜਿਹੀ ਸ਼ੋਹਰਤ ਰੱਖਦਾ ਸੀ ਕਿ ਲੋਕ ਦੂਰੋਂ ਦੂਰੋਂ ਇਸ ਸ਼ਹਿਰ ਵਿੱਚ ਇਲਮ ਦੀ ਤਰੇ ਬੁਝਾਉਣ ਲਈ ਆਉਂਦੇ ਸਨ। ਇਹਨਾਂ ਵਿੱਚੋਂ ਮਿਸਾਲ ਦੇ ਤੌਰ ਤੇ ਅਸੀਂ ਵਾਰਿਸ ਸ਼ਾਹ ਹੋਰਾਂ ਨੂੰ ਪੇਸ਼ ਕਰ ਸਕਦੇ ਹਾਂ, ਜਿਨ੍ਹਾਂ ਦਾ ਜਨਮ ਤੇ ਜੰਡਿਆਲਾ ਸ਼ੇਰ ਖਾਨ ਵਿੱਚ ਹੋਇਆ, ਪਰ ਉਹਨਾਂ ਨੇ ਇਲਮ ਦੀ ਤਰੇ ਕਸੂਰ ਵਿੱਚ ਆ ਕੇ ਬੁਝਾਈ। ਦੂਜਾ ਪੁਆਇੰਟ, ਹਯਾਤੀ ਦਾ ਮਕਸਦ ਨਾਤ ਲਿਖਣਾ। ਰਾਕਬ ਕਸੂਰੀ ਹੋਰਾਂ ਨੇ ਇੱਕ ਅਜਿਹੇ ਆਸ਼ਕੇ ਰਸੂਲ ਵਾਂਗ ਹਯਾਤੀ ਬਤਾਈ ਜਿਨ੍ਹਾਂ ਨੇ ਹਮੇਸ਼ਾ ਰਸੂਲ ਪਾਕ ਦੀ ਮਦਹਾ ਨੂੰ ਆਪਣੀ ਜ਼ਿੰਦਗੀ ਦਾ ਮਕਸਦ ਬਣਾਇਆ। ਇਸ ਦੇ ਪਿੱਛੇ ਇੱਕ ਵਾਕਿਆ ਸੀ ਜਿਨ੍ਹਾਂ ਨੇ ਆਪ ਦੀ ਜ਼ਿੰਦਗੀ ਦੇ ਵਿੱਚ ਇੱਕ ਨਵਾਂ ਮੋੜ ਲੈ ਆਂਦਾ। ਜਦੋਂ ਆਪ ਸਰਹਿੰਦ ਤਸ਼ਰੀਫ ਲੈ ਕੇ ਗਏ ਤੇ ਉੱਥੇ ਉਹਨਾਂ ਨੂੰ ਅੱਲਾਹ ਦੇ ਸੋਹਣੇ ਰਸੂਲ ਪਾਕ ਸੱਲੱਲਾਹੁ ਅਲੈਹਿ ਵਸੱਲਮ ਨਾਲ ਅਕੀਦਤ ਇਸ ਹੱਦ ਤੱਕ ਜਜ਼ਬਾਤੀ ਕਰ ਗਈ ਕਿ ਉਹਨਾਂ ਨੇ ਫੈਸਲਾ ਕਰ ਲਿਆ ਕਿ ਆਪ ਦੀ ਹੁਣ ਜਿਹੜੀ ਬਾਕੀ ਜ਼ਿੰਦਗੀ ਹੈ ਉਹ ਰਸੂਲ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੀ ਮਦਹਾ ਨੂੰ ਹਯਾਤੀ ਦਾ ਮਕਸਦ ਬਣਾ ਕੇ ਹੀ ਗੁਜ਼ਰੇਗੀ। ਮਦਹਾ ਕਹਿੰਦੇ ਨੇ ਵਡਿਆਈ ਨੂੰ, ਅਜ਼ਮਤ ਨੂੰ, ਤਾਰੀਫ ਨੂੰ ਬਿਆਨ ਕਰਨਾ। ਰਸੂਲ ਪਾਕ ਦੀ ਮਦਹਾ ਨੂੰ ਆਪ ਨੇ ਹਮੇਸ਼ਾ ਲਈ ਆਪਣੀ ਹਯਾਤੀ ਦਾ ਵੱਡਾ ਮਕਸਦ ਬਣਾ ਲਿਆ। ਰਾਕਬ ਕਸੂਰੀ ਹੋਰਾਂ ਦੀਆਂ ਨਾਤਾਂ ਦੀਆਂ ਕਿਤਾਬਾਂ ਜਿਹੜੀਆਂ ਨੇ ਉਹ ਕਿਹੜੀਆਂ ਸਨ, ਅਸੀਂ ਇੱਕ ਪੁਆਇੰਟਸ ਬਣਾਵਾਂਗੇ। ਰਾਕਬ ਕਸੂਰੀ ਦੀਆਂ ਕਿਤਾਬਾਂ। ਰਾਕਬ ਕਸੂਰੀ ਦੀਆਂ ਕਿਤਾਬਾਂ ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਦੀ ਹਜ਼ੂਰੀ, ਮੌਲਾ ਦੀ ਮਨਜ਼ੂਰੀ। ਇਹਨਾਂ ਨੂੰ ਤੁਸੀਂ 1 2 3 ਇੱਕ ਲਾਈਨ ਤੇ ਇੱਕ ਕਿਤਾਬ, ਇੱਕ ਪਹਿਲਾ ਪੁਆਇੰਟ ਬਣਾਓ, ਗਿਣਤੀ ਲਿਖੋ 1, ਫਿਰ ਅੱਗੇ ਲਿਖੋ ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਦੀ ਹਜ਼ੂਰੀ, 2 ਲਿਖੋ, ਫਿਰ ਅੱਗੇ ਲਿਖੋ ਮੌਲਾ ਦੀ ਮਨਜ਼ੂਰੀ, 3 ਮਦੀਨੇ ਪਾਕ ਦੀ ਕਸਤੂਰੀ, 4 ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੀ ਦੂਰੀ, 5 ਰੋਜ਼ੇ ਪਾਕ ਦੀ ਚੂਰੀ, 6 ਦੀਵਾਨੇ ਰਾਕਬ। ਇਹ ਇਸ ਤਰ੍ਹਾਂ ਕਰਕੇ ਤੁਸੀਂ 1 2 3 ਕਰਕੇ ਤੁਸੀਂ ਲਿਖਣੀਆਂ ਨੇ। ਰਾਕਬ ਕਸੂਰੀ ਦੀਆਂ ਨਾਤਾਂ ਦੇ ਵਿੱਚ ਖਾਸ ਕੀ ਸੀ ਉਹ ਅਸੀਂ ਉਹਨਾਂ ਦੇ ਕਲਾਮ ਦੀਆਂ ਖੂਬੀਆਂ ਵਿੱਚ ਵੇਖਾਂਗੇ। ਪਹਿਲੇ ਪੁਆਇੰਟਸ ਦੇ ਵਿੱਚ ਅਸੀਂ ਹੁਣ ਆਖਿਰ ਤੇ ਲਿਖਾਂਗੇ ਵਫਾਤ। ਰਾਕਬ ਕਸੂਰੀ ਹੋਰਾਂ ਦੀ ਵਫਾਤ ਜੂਨ 1936 ਨੂੰ ਹੋਈ, ਯਾਨੀ ਆਪ ਦੀ ਵਫਾਤ ਜੂਨ 1936 ਨੂੰ ਆਪ ਵਫਾਤ ਪਾ। ਇਹ ਸੀ ਉਹਨਾਂ ਦੇ ਹਯਾਤੀ, ਕਿਉਂਕਿ ਬਹੁਤ ਹੀ ਮੁਖਤਸਰ ਜੀ ਹਯਾਤੀ ਜਿਹੜੀ ਹੈ ਉਹ ਟੈਕਸਟ ਬੁੱਕ ਵਿੱਚ ਲਿਖੀ ਹੈ। ਅਸੀਂ ਉਹਨੂੰ ਪੁਆਇੰਟਸ ਬਣਾ ਕੇ ਅਸੀਂ 3-4 ਪੁਆਇੰਟਸ ਦੇ ਵਿੱਚ ਉਹਨੂੰ ਅਸੀਂ ਖਿਲਾਰ ਦਿੱਤਾ ਹੈ। ਹੁਣ ਅਸੀਂ ਅੱਗੇ ਚੱਲਦੇ ਹਾਂ ਕਲਾਮ ਦੀਆਂ ਖੂਬੀਆਂ, ਕਿ ਆਪ ਦੇ ਕਲਾਮ ਦੀਆਂ ਕੀ ਖੂਬੀਆਂ ਸਨ। ਜਿਵੇਂ ਕਿ ਪਹਿਲੀ ਖੂਬੀ ਹੀ ਰੋਜ਼ੇ ਮੁਬਾਰਕ ਤੇ ਹਾਜ਼ਰੀ ਦੀ ਖਾਹਿਸ਼।
ਰਾਕਬ ਕਸੂਰੀ ਹੋਰੀ ਸੱਚੇ ਆਸ਼ਕੇ ਰਸੂਲ ਸਨ ਤੇ ਸੱਚਾ ਆਸ਼ਕੇ ਰਸੂਲ ਰੋਜ਼ੇ ਮੁਬਾਰਕ ਵੇਖਣ ਦੀ ਤਾਂਘ ਸਾਰੀ ਜ਼ਿੰਦਗੀ ਰੱਖਦਾ ਹੈ। ਹਜ਼ੂਰ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੇ ਰੋਜ਼ੇ ਤੇ ਹਾਜ਼ਰੀ ਦੀ ਖਾਹਿਸ਼ ਦਾ ਇਜ਼ਹਾਰ ਆਪ ਦੀਆਂ ਲਿਖੀਆਂ ਨਾਤਾਂ ਵਿੱਚ ਥਾਂ-ਥਾਂ ਮਿਲਦਾ ਹੈ। ਉਹਨਾਂ ਦੀ ਹਰ ਨਾਤ ਵਿੱਚ ਮਦੀਨੇ ਦੀ ਹਜ਼ੂਰੀ ਵਾਸਤੇ ਤੜਪ ਮੌਜੂਦ ਹੈ। ਜਿਵੇਂ ਕਿ ਉਹ ਲਿਖਦੇ ਨੇ, ਮੈਂ ਔਗਨਹਾਰ ਨੂੰ ਬਦਕਾਰ ਨੂੰ ਸਦ ਕਲ ਦੁਆਰੇ ਤੇ ਨਹੀਂ ਹੁਣ ਮੇਰੀਆਂ ਕਿਧਰੇ ਸਮਾਈਆਂ ਤੇਰੇ ਬਿਨ ਸਾਈਆਂ। ਯਾਨੀ ਕਿ ਉਹ ਹਮੇਸ਼ਾ ਤੜਪ ਰੱਖਦੇ ਨੇ, ਹਯਾਤੀ ਦੇ ਵਿੱਚ ਤੜਪ ਰੱਖਦੇ ਨੇ ਰਸੂਲੇ ਪਾਕ ਦੇ ਰੋਜ਼ੇ ਤੇ ਹਾਜ਼ਰੀ ਦੇਣ ਲਈ, ਔਰ ਉਹ ਚਾਹੁੰਦੇ ਨੇ ਕਿ ਉਹਨਾਂ ਦੀ ਹਯਾਤੀ ਦਾ ਇਹ ਮਕਸਦ ਜ਼ਰੂਰ ਪੂਰਾ ਹੋ ਜਾਏ। ਹੁਣ ਅਸੀਂ ਅਗਲੇ ਪੁਆਇੰਟ ਤੇ ਆਉਂਦੇ ਹਾਂ, ਖਾਸ ਅਕੀਦਤ ਤੇ ਮੁਹੱਬਤ ਦਾ ਇਜ਼ਹਾਰ। ਨਾਤ ਦੇ ਵਾਸਤੇ ਤੁਹਾਨੂੰ ਪਤਾ ਹੈ ਕਿ ਜਿੰਨਾ ਚਿਰ ਅੰਦਰੋਂ ਅਕੀਦਤ ਤੇ ਮੁਹੱਬਤ ਨਾ ਹੋਏ ਉਹਨਾਂ ਚਿਰ ਨਾਤ ਨਹੀਂ ਕਹੀ ਜਾ ਸਕਦੀ। ਔਰ ਰਾਕਬ ਕਸੂਰੀ ਦੇ ਦਿਲ, ਦਿਮਾਗ, ਰੂਹ ਦੇ ਵਿੱਚ ਹੀ ਅਕੀਦਤ ਤੇ ਮੁਹੱਬਤ ਜਿਹੜੀ ਹੈ ਉਹ ਘੁੱਟ-ਘੁੱਟ ਕੇ ਭਰੀ ਹੋਈ ਸੀ। ਐਸੇ ਲਈ ਉਹ ਬਾਰ-ਬਾਰ ਆਪਣੀ ਲਿਖਤ ਦੇ ਵਿੱਚ ਅਕੀਦਤ ਤੇ ਮੁਹੱਬਤ ਦਾ ਭਰਵਾਂ ਇਜ਼ਹਾਰ ਕਰਦੇ ਨਜ਼ਰ ਆਉਂਦੇ ਨੇ। ਨਾਤ ਕਹਿਣ ਵਾਸਤੇ ਦਿਲ ਪਾਕ ਸਾਫ਼ ਹੋਣਾ ਜ਼ਰੂਰੀ ਹੈ। ਰਸੂਲੇ ਪਾਕ ਨਾਲ ਮੁਹੱਬਤ ਤੇ ਅਕੀਦਤ ਵੀ ਜ਼ਰੂਰੀ ਹੈ। ਸਰਹਿੰਦ ਦੇ ਸਫ਼ਰ ਦੇ ਦੌਰਾਨ ਰਾਕਬ ਕਸੂਰੀ ਹੋਰਾਂ ਨੂੰ ਹਜ਼ੂਰ ਪੁਰ ਨੂਰ ਦੀ ਜ਼ਾਤ ਨਾਲ ਅਕੀਦਤ ਹੋਈ, ਔਰ ਇਹ ਅਕੀਦਤ ਅਜਿਹੀ ਹੋਈ ਕਿ ਉਹਨਾਂ ਨੇ ਆਪਣੀ ਇਸ ਅਕੀਦਤ ਦਾ ਇਜ਼ਹਾਰ ਨਾਤਾਂ ਵਿੱਚ ਜਿਹੜਾ ਹੈ ਉਹ ਬਿਆਨ ਕੀਤਾ। ਜਿਵੇਂ ਕਿ ਉਹ ਲਿਖਦੇ ਨੇ, ਕਹਾਂ ਕੀ ਮੇਰੇ ਸਿਰ ਜੋ ਜੋ ਆਈਆਂ ਤੇਰੇ ਬਿਨ ਸਾਈਆਂ। ਕਹਾਂ ਕੀ ਮੇਰੇ ਸਿਰ ਜੋ ਜੋ ਆਈਆਂ ਤੇਰੇ ਬਿਨ ਸਾਈਆਂ। ਫਿਰਾਂ ਕਮਲੀ ਦੀਆਂ ਰੋ ਰੋ ਦੁਹਾਈਆਂ ਤੇਰੇ ਬਿਨ ਸਾਈਆਂ, ਤੇਰੇ ਬਿਨ ਸਾਈਆਂ। ਅਗਲਾ ਪੁਆਇੰਟ ਆ ਜਾਏਗਾ ਅੰਦਾਜ਼ੇ ਬਿਆਨ। ਕਿਸੇ ਵੀ ਸ਼ਾਇਰ ਦਾ ਬਿਆਨਨ ਕਰਨ ਦਾ ਜਿਹੜਾ ਢੰਗ ਹੈ ਉਸ ਨੂੰ ਦੂਜੇ ਸ਼ਾਇਰਾਂ ਨਾਲੋਂ ਮੁਨਫਰਿਦ ਕਰਦਾ ਹੈ, ਵੱਖਰਾ ਕਰਦਾ ਹੈ। ਔਰ ਰਾਕਬ ਕਸੂਰੀ ਅਜਿਹੇ ਆਸ਼ਕੇ ਰਸੂਲ ਸਨ ਜਿਨ੍ਹਾਂ ਦਾ ਓੜਨਾ ਬਛੋਣਾ, ਜਿਨ੍ਹਾਂ ਦਾ ਜ਼ਿੰਦਗੀ ਦਾ ਮਕਸਦ ਹੀ ਸਿਰਫ ਨਾਤ ਕਹਿਣਾ ਸੀ ਔਰ ਰਸੂਲ ਪਾਕ ਨਾਲ ਅਕੀਦਤ ਨੂੰ ਬਿਆਨ ਕਰਨਾ ਸੀ। ਇਸ ਲਈ ਉਹਨਾਂ ਦੇ ਬਿਆਨਨ ਢੰਗ ਵਿੱਚ ਵੱਖਰਾਪਣ ਆਉਣਾ ਬਹੁਤ ਹੀ ਜਿਹੜੀ ਹੈ ਉਹਨਾਂ ਦੀ ਵੱਡੀ ਖੂਬੀ ਸੀ। ਜਿਵੇਂ ਕਿ ਉਹ ਕਹਿੰਦੇ ਨੇ, ਮੇਰੀ ਫਰਿਆਦ ਸੁਣ ਮੌਲਾ, ਮੇਰੀ ਫਰਿਆਦ ਸੁਣ ਮੌਲਾ, ਪੁਕਾਰਾਂ ਰਾਤ ਦਿਨ ਮੈਂ ਸਾਈਆਂ ਤੇਰੇ ਬਿਨ ਸਾਈਆਂ। ਕਿ ਮੈਂ ਤੇਰੇ ਨਾਲ ਹੀ ਹਮੇਸ਼ਾ ਆਪਣੇ ਆਪ ਨੂੰ ਜੋੜ ਦਿੱਤਾ ਹੈ। ਜਾਂ ਫਿਰ ਉਹ ਕਹਿੰਦੇ ਨੇ, ਯਾ ਮੁਹੰਮਦ ਆਖਦੀ ਕਰ ਫੇਰੀਆਂ, ਤੇਰੀ ਬੰਦੀ ਚੰਗੀ ਮੰਦੀ ਦਰ ਤੇਰੇ ਦੀ ਚੇਰੀਆਂ। ਜਾਂ ਉਹਨਾਂ ਦਾ ਅੰਦਾਜ਼ੇ ਬਿਆਨ ਇਸ ਸ਼ੇਰ ਵਿੱਚ ਵੀ ਵੇਖਿਆ ਜਾ ਸਕਦਾ ਹੈ, ਸਾਈਆਂ ਪਾਈਆਂ ਮੁਹੱਬਤਾਂ ਤੇਰੀਆਂ, ਸਾਈਆਂ ਪਾਈਆਂ ਮੁਹੱਬਤਾਂ ਤੇਰੀਆਂ, ਗੈਰਾਂ ਨਾਲ ਨਾ ਸਾਂਝਾ ਮੇਰੀਆਂ, ਗੈਰਾਂ ਨਾਲ ਨਾ ਸਾਂਝਾ ਮੇਰੀਆਂ। ਸਟੂਡੈਂਟਸ ਵਾਸਤੇ ਇਹ ਖਾਸ ਗੱਲ ਹੈ ਕਿ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਸ਼ੇਰਾਂ ਦਾ ਹਵਾਲਾ ਜ਼ਰੂਰ ਦੇਣ। ਹਯਾਤੀ ਦੇ ਵਿੱਚ ਜਦੋਂ ਕਲਾਮ ਦੀਆਂ ਖੂਬੀਆਂ ਦਾ ਤੁਸੀਂ ਲਿਖ ਰਹੇ ਹੋ ਉਹਦੇ ਵਿੱਚ ਸ਼ੇਰਾਂ ਦਾ ਹਵਾਲਾ ਜ਼ਰੂਰ ਦਿਓ, ਕਿਉਂ ਜੀ ਸ਼ੇਰਾਂ ਦੇ ਹਵਾਲੇ ਨਾਲ ਹੀ ਤੁਹਾਡੀ ਗੱਲ ਜਿਹੜੀ ਹੈ ਉਹ ਮਜ਼ਬੂਤ ਹੋ ਜਾਂਦੀ ਹੈ ਔਰ ਫਿਰ ਨੰਬਰ ਜਿਹੜੇ ਨੇ ਉਹ ਵਧੀਆ ਮਿਲਦੇ। ਸ਼ਦੀਦ ਜਜ਼ਬੇ ਦਾ ਰੰਗ। ਰਾਕਬ ਕਸੂਰੀ ਹੋਰਾਂ ਦਾ ਅੰਦਾਜ਼ ਅਜਿਹਾ ਹੈ ਜਿਹਦੇ ਵਿੱਚ ਸ਼ਿੱਦਤ, ਮੁਹੱਬਤ ਦਾ ਇਜ਼ਹਾਰ ਝਲਕਾਂ ਮਾਰਦਾ ਹੈ। ਉਹਨਾਂ ਨੇ ਰੱਬ ਦੇ ਇੱਕ ਸੱਚੇ ਮਹਿਬੂਬ ਦੀ ਤਾਰੀਫ ਕਰਦਿਆਂ ਹੋਇਆਂ ਜਜ਼ਬਾਤ ਦੀ ਜਿਹੜੀ ਸ਼ਿੱਦਤ ਵਿਖਾਈ ਉਸ ਨਾਲ ਵੱਖਰਾ ਹੀ ਤਾਸੁਰ ਪੈਦਾ ਹੋ ਜਾਂਦਾ ਹੈ। ਜਿਵੇਂ ਕਿ ਉਹ ਲਿਖਦੇ ਨੇ, ਤੂੰ ਪਿਆਰਾ, ਤੂੰ ਦੁਲਾਰਾ, ਤੂੰ ਸਹਾਰਾ ਖਲਕ ਦਾ, ਸੀਨੇ ਲਾਈ ਹੁਣ ਕਦਾਈ ਅਰਜ਼ਾਂ ਉਰਜ਼ਾਂ ਮੇਰੀਆਂ। ਕਿ ਆਪਣੀਆਂ ਅਰਜ਼ਾਂ, ਆਪਣੀਆਂ ਖਾਹਿਸ਼ਾਂ, ਆਪਣੀਆਂ ਸਦਰਾਂ, ਆਪਣੀਆਂ ਦਰਖਾਸਤਾਂ ਆਪ ਸਲਮ ਦੇ ਵਸੀਲੇ ਦੇ ਨਾਲ ਅੱਗੇ ਪਹੁੰਚਾਉਣਾ ਚਾਹੁੰਦੇ ਨੇ। ਆਖਰੀ ਪੁਆਇੰਟ, ਸਾਦਗੀ ਤੇ ਸਲਾਸਤ। ਰਾਕਬ ਕਸੂਰੀ ਹੋਰਾਂ ਨੂੰ ਆਪਣੇ ਸ਼ੇਰੀ ਫਨ ਦੇ ਉੱਤੇ ਅਬੂਰ ਨਜ਼ਰ ਆਉਂਦਾ ਹੈ। ਉਹਨਾਂ ਨੇ ਬਹੁਤ ਹੀ ਸਾਦਾ ਅੰਦਾਜ਼ ਨਾਲ ਆਪਣੇ ਸ਼ੇਰ ਜਿਹੜੇ ਨੇ ਉਹ ਲਿਖੇ ਨੇ।
ਔਰ ਉਹ ਅਜਿਹੇ ਸ਼ੇਰ ਨੇ ਜਿਹੜੇ ਲੁਕਾਈ ਦੇ ਦਿਲਾਂ ਵਿੱਚ ਘਰ ਕਰ ਜਾਂਦੇ ਨੇ ਤੇ ਉਹਨਾਂ ਨੂੰ ਹਮੇਸ਼ਾ ਹਮੇਸ਼ਾ ਯਾਦ ਰਹਿ ਜਾਂਦੇ ਨੇ। ਇੱਕ ਸ਼ਾਇਰ ਅਜਿਹਾ ਸਾਦਗੀ ਤੇ ਸਲਾਸਤ ਵਾਲਾ ਕਲਾਮ ਲਿਖੇ ਤੇ ਉਹ ਆਮ ਲੁਕਾਈ ਤੀਕ ਵੀ ਅਪੜਦਾ ਹੈ, ਜਿਸ ਨਾਲ ਉਹ ਲੁਕਾਈ ਦੇ ਦਿਲਾਂ ਵਿੱਚ ਔਰ ਲੁਕਾਈ ਦੇ ਦਿਲਾਂ ਦੇ ਵਿੱਚ ਲੁਕੇ ਜਿਹੜੇ ਜਜ਼ਬੇ ਨੇ ਉਹਨਾਂ ਦਾ ਇਜ਼ਹਾਰ ਵੀ ਕਰ ਦਿੰਦਾ ਹੈ। ਇਸ ਲਈ ਸਾਦਗੀ ਤੇ ਸਲਾਸਤ ਦੇ ਨਾਲ ਉਹਨਾਂ ਨੇ ਜਿਹੜੇ ਲਫ਼ਜ਼ ਵਰਤੇ ਨੇ ਉਹ ਸਾਡੇ ਰੋਜ਼ਮर्रा ਜੀਵਨ ਦੇ ਵਿੱਚ ਬੋਲੇ ਜਾਂਦੇ ਨੇ, ਔਰ ਉਹ ਕੋਈ ਓਪਰੇ ਤੇ ਉਹ ਜਿਹੜੀਆਂ ਨੇ ਔਖਤ ਚ ਪਾਉਣ ਵਾਲੇ ਲਫ਼ਜ਼ ਨਹੀਂ ਹੈ। ਉਹ ਸਾਦਾ ਲਫ਼ਜ਼ਾਂ ਰਾਹੀਂ ਆਪਣਾ ਜਿਹੜਾ ਹੈ ਉਹ ਖਿਆਲ, ਆਪਣਾ ਤਸਵੁਰ ਬਿਆਨ ਕਰਦੇ ਨੇ। ਔਰ ਇਸ ਸਾਦਗੀ ਤੇ ਸਲਾਸਤ ਵਿੱਚ ਹੀ ਜਿਵੇਂ ਕਿ ਉਹ ਲਿਖਦੇ ਨੇ, ਨਿਤ ਖੁਦਾਈ ਭੇਜਦਾ ਰਾਕਬ ਕਸੂਰੀ ਮੁਹੰਮਦ ਤੇ ਦਰੂਦ ਸੱਲੱਲਾਹੁ ਅਲੈਹਿ ਵਸੱਲਮ, ਨਿਤ ਖੁਦਾਈ ਭੇਜਦਾ ਰਾਕਬ ਕਸੂਰੀ ਮੁਹੰਮਦ ਤੇ ਦਰੂਦ, ਰੋਜ਼ ਹੀ ਮਹਿਬੂਬ ਨੂੰ ਆਸ਼ਿਕ ਦੀ ਡਾਲੀ ਆਉਂਦੀ। ਇਹ ਰੋਜ਼ ਹੀ ਜਿਹੜੀ ਹੈ ਉਹ ਐਵੇਂ ਇੰਝ ਲੱਗਦਾ ਹੈ ਕਿ ਜਿਵੇਂ ਕੋਈ ਤੋਹਫਾ ਰਸੂਲ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੇ ਕੋਲ ਆ ਰਿਹਾ ਹੈ। ਇਹ ਅਕੀਦਤ ਦਾ ਇਜ਼ਹਾਰ ਉਹਨਾਂ ਨੇ ਸਾਦਗੀ ਤੇ ਸਲਾਸਤ ਨਾਲ ਬਿਆਨ ਕੀਤਾ। ਹੁਣ ਅਸੀਂ ਨਾਤ ਤੇ ਰਸੂਲ ਮਕਬੂਲ ਸੱਲੱਲਾਹੁ ਅਲੈਹਿ ਵਸੱਲਮ ਦੇ ਹਵਾਲੇ ਨਾਲ ਉਹਨਾਂ ਦੇ ਜਿਹੜੇ ਰਾਕਬ ਕਸੂਰੀ ਹੋਰਾਂ ਦੇ ਸ਼ੇਰ ਨੇ ਉਹਨਾਂ ਦੀ ਤਸ਼ਰੀਹ ਕਰਾਂਗੇ। ਨਾਤ ਦੀ ਪਹਿਲੀ ਤਾਰੀਫ ਤੁਹਾਨੂੰ ਸਭ ਨੂੰ ਆਉਣੀ ਚਾਹੀਦੀ ਹੈ, ਆਂਦੀ ਹੋਏਗੀ, ਇੱਕ ਵਾਰੀ ਰਿਵੀਜ਼ਨ ਕਰ ਲੈਂਦੇ ਹਾਂ ਕਿ ਅਜਿਹੀ ਨਜ਼ਮ ਜਿਹਦੇ ਵਿੱਚ ਰਸੂਲ ਪਾਕ ਦੀ ਵਡਿਆਈ, ਮਦਹਾ, ਤਾਰੀਫ ਬਿਆਨ ਕੀਤੀ ਗਈ ਹੋਏ ਤੇ ਆਪ ਸੱਲੱਲਾਹੁ ਅਲੈਹਿ ਵਸੱਲਮ ਨਾਲ ਮੁਹੱਬਤ ਤੇ ਅਕੀਦਤ ਦਾ ਭਰਵਾਂ ਇਜ਼ਹਾਰ ਵੀ ਬਿਆਨ ਕੀਤਾ ਗਿਆ ਹੋਵੇ, ਉਸ ਨੂੰ ਅਸੀਂ ਨਾਤੇ ਰਸੂਲ ਮਕਬੂਲ ਸੱਲੱਲਾਹੁ ਅਲੈਹਿ ਵਸੱਲਮ ਕਹਿੰਦੇ ਹਾਂ। ਯਾਨੀ ਕਿ ਅਸੀਂ ਮੁਖਤਸਰ ਲਫ਼ਜ਼ਾਂ ਦੇ ਵਿੱਚ ਨਾਤ ਦੀ ਤਾਰੀਫ ਅਸੀਂ ਤੁਹਾਡੇ ਸਾਹਮਣੇ ਰੱਖੀ। ਹੁਣ ਅਸੀਂ ਸ਼ੇਰੀ ਪਹਿਲਾ ਸ਼ੇਰ ਜਿਹੜਾ ਨਾਤ ਦਾ ਉਹ ਦੇਖਨੇ ਆ। ਯਾ ਮੁਹੰਮਦ ਆਖਦੀ ਕਰ ਫੇਰੀਆਂ, ਤੇਰੀ ਬੰਦੀ ਚੰਗੀ ਮੰਦੀ ਦਰ ਤੇਰੇ ਦੀ ਚੇਰੀਆਂ। ਹੁਣ ਤੁਸੀਂ ਜ਼ਰਾ ਗੌਰ ਕਰੋ ਕਿ ਇਸ ਸ਼ਾਇਰ ਨੇ ਸੀਗਾ ਮੁਅੰਨਸ ਵਰਤਿਆ। ਕਿਉਂ ਵਰਤਿਆ? 1 ਮਿੰਟ ਵਾਸਤੇ ਸੋਚੋ, ਉਹਨਾਂ ਚਿਰ ਤੁਹਾਨੂੰ ਮੈਂ ਲਫ਼ਜ਼ੀ ਮਾਨੀ ਜਿਹੜੀ ਹੈ ਉਸ ਇਸ ਸ਼ੇਰ ਦੇ ਦੱਸ ਦੇਵਾਂ। ਯਾ ਮੁਹੰਮਦ, ਯਾ ਅਰਬੀ 'ਚ ਕਹਿੰਦੇ ਨੇ ਐ ਨੂੰ। ਜਦੋਂ ਅਸੀਂ ਲਫ਼ਜ਼ ਕਿਸੇ ਨੂੰ ਪੁਕਾਰਨੇ ਆ, ਕਿਸੇ ਨੂੰ ਆਪਣੇ ਵਸੀਲੇ ਵਾਸਤੇ, ਵਸੀਲਾ ਬਣ ਜਾਣ ਵਾਸਤੇ ਪੁਕਾਰਨੇ ਆ, ਐ ਠੀਕ ਹੈ। ਯਾ ਮੁਹੰਮਦ ਆਖਦੀ ਕਰ ਫੇਰੀਆਂ, ਕਿ ਮੈਂ ਜਦੋਂ ਯਾ ਮੁਹੰਮਦ ਐ ਮੇਰੇ ਪਿਆਰੇ ਰਸੂਲ ਸੱਲੱਲਾਹੁ ਅਲੈਹਿ ਵਸੱਲਮ ਬੋਲਨੀ ਆ, ਆਖਦੀਆਂ ਬੋਲਨੀਆਂ, ਕਰ ਫੇਰੀਆਂ ਚੱਕਰ ਲਾ ਰਹੀਆਂ, ਇੱਧਰ ਉੱਧਰ ਟੁਰ ਫਿਰ ਰਹੀਆਂ, ਜ਼ਿੰਦਗੀ ਗੁਜ਼ਾਰ ਰਹੀਆਂ, ਤੇਰੀ ਬੰਦੀ ਚੰਗੀ ਮੰਦੀ। ਬੰਦੀ ਲਫ਼ਜ਼ ਹੈ ਬਾਂਦੀ ਤੋਂ, ਗੁਲਾਮ ਤੋਂ, ਯਾਨੀ ਬਾਂਦੀ ਲਫ਼ਜ਼ ਜਿਹੜਾ ਹੈ ਉਸ ਤੋਂ ਗੁਲਾਮ ਨੂੰ ਕਹਿੰਦੇ ਨੇ ਬੰਦੀ, ਯਾਨੀ ਗੁਲਾਮ, ਨੌਕਰਾਨੀ, ਕਿ ਮੈਂ ਤੇਰੀ ਬੰਦੀ ਬਣ ਜਾਨੀ ਹਾਂ। ਚੰਗੀ ਮੰਦੀ, ਚੰਗੀਆਂ ਜਾਂ ਪੈੜੀਆਂ, ਮੰਦੀ ਕਹਿੰਦੇ ਨੇ ਪੈੜੀ ਨੂੰ, ਦਰ ਤੇਰੀ ਦੀ ਚੈਰੀਆਂ, ਤੇਰੇ ਦਰ ਦੀ ਗੁਲਾਮ ਆ, ਕਨੀਜ਼ ਆ। ਹੁਣ ਇੱਥੇ ਗੁਲਾਮੀ ਜਿਹੜੀ ਹੈ ਉਹ ਵਾਲੀ ਗੁਲਾਮੀ ਨਹੀਂ ਹੈ ਜਿਹੜੀ ਇੱਕ ਇਨਸਾਨ ਦੂਜੇ ਇਨਸਾਨ ਨੂੰ ਗੁਲਾਮ ਬਣਾ ਲੈਂਦਾ ਸੀ ਤੇ ਉਹਦੇ ਕੋਲੋਂ ਜ਼ੁਲਮ ਸਿਤਮ ਜਬਰ ਦੇ ਨਾਲ ਕੰਮ ਕਰਨ ਸੀ, ਬਲਕਿ ਇਹ ਗੁਲਾਮੀ ਹੈ ਇਸ਼ਕ ਦੀ ਗੁਲਾਮੀ, ਮੁਹੱਬਤ ਦੀ ਗੁਲਾਮੀ, ਆਪਣੇ ਆਪ ਨੂੰ ਸਰਨਿਗੂੰ ਕਰਨ ਦੀ ਗੁਲਾਮੀ, ਆਪਣੇ ਆਪ ਨੂੰ ਕਿਸੇ ਦੇ ਹਵਾਲੇ ਕਰ ਦੇਣ ਦੀ ਗੁਲਾਮੀ, ਯਾਨੀ ਇਸ਼ਕ ਰਸੂਲ ਸੱਲੱਲਾਹੁ ਅਲੈਹਿ ਵਸੱਲਮ ਦੀ ਗੁਲਾਮੀ, ਕਿ ਉਹ ਆਪਣੇ ਆਪ ਨੂੰ ਇਸ਼ਕ ਰਸੂਲ ਵਿੱਚ ਢਾਲ ਦੇਣ। ਹੁਣ ਸੀਗਾ ਮੁਅੰਨਸ ਕਿਉਂ ਵਰਤਿਆ ਗਿਆ? ਸ਼ਾਇਰ ਜਿਹੜੇ ਨੇ ਉਹ ਆਪਣੇ ਆਪ ਨੂੰ ਮਹਿਬੂਬ ਦੇ ਸਾਹਮਣੇ ਕਮਜ਼ੋਰ ਬਿਆਨ ਕਰਨਾ ਚਾਹ ਰਹੇ, ਤੇ ਜਦੋਂ ਉਹ ਕਮਜ਼ੋਰ, ਲਿੱਸਾ ਤੇ ਮਾੜਾ ਬਿਆਨ ਕਰ ਰਹੇ ਨੇ, ਔਰ ਤੇ ਫਿਰ ਮਰਦ ਦੇ ਸਾਹਮਣੇ ਔਰਤ ਜਿਹੜੀ ਹੈ ਉਹ ਕਮਜ਼ੋਰ ਤੇ ਲਿੱਸੀ ਹੈ, ਔਰ ਆਸ਼ਿਕ ਦੇ ਸਾਹਮਣੇ ਜਿਹੜਾ ਹੈ ਉਹ ਆਪਣੇ ਆਪ ਨੂੰ ਲਿੱਸਾ ਤੇ ਮਾੜਾ ਕਰਕੇ ਜ਼ਾਹਿਰ ਕਰਨ ਵਾਸਤੇ ਸੀਗਾ ਮੁਅੰਨਸ ਜਿਹੜਾ ਹੈ ਉਹ ਰਾਕਬ ਕਸੂਰੀ ਹੋਰੀ ਵਰਤ ਰਹੇ ਨੇ, ਤਾਂ ਜੋ ਉਹ ਆਪਣੇ ਮਹਿਬੂਬ ਦੇ ਸਾਹਮਣੇ ਆਪਣੇ ਆਪ ਨੂੰ ਮਾੜਾ ਬਣਾ ਕੇ ਪੇਸ਼ ਕਰਨ, ਤਾਂ ਜੇ ਉਹ ਉਹਨਾਂ ਦੇ ਨਾਲ ਜੁੜ ਜਾਏ ਔਰ ਉਹਨਾਂ ਤੇ ਰਹਿਮ ਕਰਮ ਜਿਹੜਾ ਹੈ ਉਹ ਕਰਦੇ। ਯਾਨੀ ਕਿ ਇਹਦੇ ਵਿੱਚ ਜਿੱਥੇ ਮੁਹੱਬਤ ਤੇ ਅਕੀਦਤ ਦਾ ਇਜ਼ਹਾਰ ਹੈ, ਉੱਥੇ ਇਸ਼ਕੇ
रसूल दा ਜਿਹੜਾ ਜਜ਼ਬਾ ਬਿਆਨ ਕੀਤਾ ਗਿਆ ਹੈ ਉਹਦੇ ਵਿੱਚ ਸ਼ਿੱਦਤ ਹੈ ਔਰ ਉਹਦੇ ਵਿੱਚ ਇਹੀ ਹਾਲਾਤ ਜਿਹੜੇ ਨੇ ਨਜ਼ਰ ਆ ਰਹੇ ਨੇ ਕਿ ਉਹ ਚਾਹ ਰਿਹਾ ਹੈ ਮਹਿਬੂਬ ਦੇ ਕਦਮਾਂ ਵਿੱਚ ਥਾਂ ਮਿਲ ਜਾਏ ਔਰ ਉਹ ਸਾਰੀ ਹਯਾਤੀ ਯਾ ਮੁਹੰਮਦ ਆਖਦੀ ਹੀ ਲੰਘਾ ਦੇਵੇ, ਯਾਨੀ ਐ ਮੁਹੰਮਦ ਸੱਲੱਲਾਹੁ ਅਲੈहि ਵਸੱਲਮ ਕਿ ਮੈਂ ਤੇਰੇ ਦਰ ਤੇ ਹੀ ਲੱਗੀ ਫਿਰਾਂ ਔਰ ਮੇਰੀ ਜ਼ਿੰਦਗੀ ਦਾ ਮਕਸਦ ਇਹੀ ਬਣ ਜਾਏ ਕਿ ਮੈਂ ਤੇਰਾ ਨਾਂ ਹੀ ਜਪਣਾ ਹੈ ਔਰ ਭਾਵੇਂ ਮੈਂ ਜਿਸ ਤਰ੍ਹਾਂ ਦੀਆਂ ਬੰਦੀ ਚੰਗੀਆਂ ਮੰਦੀਆਂ ਮੈਂ ਤੇਰੇ ਦਰ ਤੇ ਰਵਾਂਗੀ, ਮੈਂ ਤੇਰੇ ਦਰਵਾਜ਼ੇ ਤੋਂ ਅੱਗੇ ਨਹੀਂ ਜਾਵਾਂਗੀ, ਪਿੱਛੇ ਨਹੀਂ ਜਾਵਾਂਗੀ। ਮੇਰਾ ਮਕਸਦ ਜਿਹੜਾ ਹੈ ਉਹ ਇਹੀ ਜੀਵਨਾ ਹੋ ਜਾਏਗਾ। ਕਿਉਂ ਜੇ ਮੈਂ ਚਾਹੁੰਦੀ ਹਾਂ ਕਿ ਮੇਰੀ ਹਯਾਤੀ ਜਿਹੜੀ ਹੈ ਹਜ਼ੂਰ ਪਾਕ ਦੀ ਬਾਂਦੀ ਬਣ ਕੇ ਗੁਲਾਮ ਬਣ ਕੇ ਹੀ ਗੁਜ਼ਰ ਜਾਵੇ। ਕਿਉਂ ਜੇ ਇਸੇ ਤਰ੍ਹਾਂ ਹੀ ਮੇਰੀ ਬਖਸ਼ਿਸ਼ ਹੈ ਔਰ ਇਸ ਤੋਂ ਵੱਧ ਮੇਰਾ ਬਖਸ਼ਿਸ਼ ਦਾ ਸਮਾਨ ਜਿਹੜਾ ਹੈ ਉਹ ਕਿਸੇ ਤਰ੍ਹਾਂ ਵੀ ਕਿਧਰੇ ਨਹੀਂ ਦਿਖਾਈ ਦਿੰਦਾ। ਜਿਵੇਂ ਕਿ ਕਾਜ਼ੀ ਮੁਹੰਮਦ ਆਲਮ ਨਿਜ਼ਾਮੀ ਹੋਰੀ ਲਿਖਦੇ ਨੇ, ਸ਼ੇਰ ਹੈ ਨੋਟ ਕਰ ਲੈਣਾ। ਪਾਕ ਮੁਹੰਮਦ ਪਾਰੋਂ ਬਖਸ਼ੀ ਅੱਲਾ, ਤਾਂ ਫਿਰ ਦੋਹਾਂ ਜਹਾਨਾਂ ਅੰਦਰ ਹੋਵੇ ਕੰਮ ਸੁਖ ਅੱਲਾ। ਤਾਂ ਫਿਰ ਦੋਹਾਂ ਜਹਾਨਾਂ ਅੰਦਰ ਹੋਵੇ ਕੰਮ ਸੁਖ ਅੱਲਾ, ਕਿ ਮੈਂ ਜਦੋਂ ਪਾਕ ਮੁਹੰਮਦ ਹੀ ਬੋਲਦੀ ਰਹਾਂਗੀ ਤੇ ਫਿਰ ਮੇਰਾ ਦੋਨਾਂ ਜਹਾਨਾਂ ਵਿੱਚ ਕੰਮ ਸੁਖ ਅੱਲਾ ਹੋ ਜਾਏਗਾ, ਯਾਨੀ ਇਸ ਦੁਨੀਆ ਵਿੱਚ ਵੀ ਤੇ ਅਗਲੀ ਦੁਨੀਆ ਵਿੱਚ ਵੀ, ਜਿਹੜੀ ਹਮੇਸ਼ਾ ਦੀ ਦੁਨੀਆ ਹੋਣੀ ਹੈ। ਤੇਰੀ ਬੰਦੀ ਚੰਗੀ ਮੰਦੀ, ਕਿ ਜਿਸ ਤਰ੍ਹਾਂ ਦੀ ਵੀ ਤੇਰੀ ਬੰਦੀ ਹਾਂ, ਭਾਵੇਂ ਚੰਗੀਆਂ ਮੰਦੀਆਂ, ਇਸ ਨੂੰ ਸਿੱਧੇ ਰਾਹ ਤੇ ਲਾ ਦੇ। ਔਰ ਇਸ਼ਕ ਰਸੂਲ ਦੀ ਬਹੁਤ ਹੀ ਖੂਬਸੂਰਤ ਮਿਸਾਲ ਜਿਹੜੀ ਇਸ ਸ਼ੇਰ ਵਿੱਚ ਸਾਨੂੰ ਨਜ਼ਰ ਆਉਂਦੀ। ਹੁਣ ਅਸੀਂ ਅਗਲੇ ਸ਼ੇਰ 'ਚ ਚੱਲਦੇ ਹਾਂ। ਬਿਰਹੋਂ ਜਲਿਆਂ ਲਾਟਾਂ ਬਲੀਆਂ, ਬਿਰਹੋਂ ਜਲੀਆਂ ਲਾਟਾਂ ਬਲੀਆਂ, ਗਲੀਆਂ ਗਲੀਆਂ ਕੂਕਦੀ ਬੋੜ ਸਾਈਆਂ, ਕਈਆਂ ਸਾਈਆਂ ਸਾਨੂੰ ਲੋੜਾਂ ਤੇੜੀਆਂ। ਬਿਰਹਾ ਕਹਿੰਦੇ ਨੇ ਜੁਦਾਈ ਨੂੰ, ਵਿਛੋੜੇ ਨੂੰ, ਹਿਜਰ ਨੂੰ। ਜਲਣਾ ਕਹਿੰਦੇ ਨੇ ਸੜਨ ਨੂੰ, ਯਾਨੀ ਕਿ ਮੈਂ ਵਿਛੋੜੇ ਦੀ ਅੱਗ ਵਿੱਚ ਸੜ ਰਹੀ ਹਾਂ। ਲਾਟਾਂ ਕਹਿੰਦੀਆਂ ਨੇ ਸ਼ੋਲਿਆਂ ਨੂੰ, ਜਦੋਂ ਚਲਾਈ ਦੀ ਤੇ ਉਹਦੇ ਸ਼ੋਲੇ ਜਿਹੜੇ ਉੱਠਦੇ ਨੇ। ਬਿਰਹੋਂ ਜਲੀਆਂ ਲਾਟਾਂ ਬਲੀਆਂ, ਬਲ ਗਈਆਂ ਜਲ ਗਈਆਂ, ਗਲੀਆਂ ਗਲੀਆਂ ਕੂਕਦੀ, ਯਾਨੀ ਕਿ ਮੈਂ ਆਲ ਦੁਆਲੇ ਫਿਰ ਰਹੀ ਹਾਂ, ਕੂਕਦੀ, ਕੁਰਲਾਂਦੀ, ਪੁਕਾਰਦੀ, ਚੀਖਦੀ, ਉੱਚੀ ਉੱਚੀ ਬੋਲ ਰਹੀ ਹਾਂ। ਕਿਉਂ? ਬੋੜ ਸਾਈਆਂ, ਕਿ ਮੇਰੀ ਮਦਦ ਕਰ, ਮੇਰੇ ਕੋਲ ਆ ਜਾ, ਯਾਨੀ ਮੇਰੇ ਅੰਦਰ ਆ ਵਸ, ਮੈਨੂੰ ਇਸ਼ਕੇ ਰਸੂਲ ਦੇ ਵਿੱਚ ਗਵਾ ਲੈ। ਯਾਨੀ ਉਹ ਆਪਣੇ ਆਪ ਨੂੰ ਇਸ਼ਕੇ ਰਸੂਲ ਦੇ ਵਿੱਚ ਗਰਕ ਕਰਨਾ ਚਾਹ ਰਹੇ। ਬੋੜ ਸਾਈਆਂ ਕੀ ਅसें ਕਿ ਮੇਰੇ ਕੋਲ ਆ ਜਾ, ਬੋੜਾ ਵਾਪਸ ਆ ਜਾ, ਮਦਦ ਲਈ ਆ ਜਾ। ਕਿ ਹਾਂ ਸਾਈਆਂ, ਕਿਸ ਤਰ੍ਹਾਂ ਦੀਆਂ ਸਾਈਆਂ? ਮਾਲਕ ਨੂੰ ਕਹਿੰਦੇ ਨੇ, ਯਾਨੀ ਆਪਣੇ ਆਪ ਨੂੰ ਮਹਿਬੂਬ ਦੇ ਸਾਹਮਣੇ ਇੱਕ ਅਜਿਹਾ ਗੁਲਾਮ ਬਣਾ ਕੇ ਪੇਸ਼ ਕਰਨਾ ਕਿ ਮਹਿਬੂਬ ਜਿਹੜਾ ਹੈ ਉਹ ਸਾਡਾ ਆਕਾ ਹੈ, ਸਾਈਆਂ ਮਾਲਕ ਹੈ। ਸਾਨੂੰ ਲੋੜਾਂ ਤੇਰੀਆਂ, ਲੋੜਾਂ ਕਹਿੰਦੇ ਨੇ ਜ਼ਰੂਰਤਾਂ ਨੂੰ, ਕਿ ਸਾਨੂੰ ਤੇਰੀ ਜ਼ਰੂਰਤ ਹੈ। ਮੈਂ ਜੁਦਾਈ ਦੇ ਵਿੱਚ ਸੜ ਬਲ ਗਈ ਹਾਂ, ਮੇਰੇ ਸੀਨੇ ਵਿੱਚੋਂ ਸ਼ੋਲੇ ਉੱਠ ਰਹੇ ਨੇ ਔਰ ਮੈਂ ਆਲ ਦੁਆਲੇ ਚੀਖੋ ਪੁਕਾਰ ਕਰ ਰਹੀ ਹਾਂ ਕਿ ਮੇਰੀ ਆ ਕੇ ਮਦਦ ਕਰ ਔਰ ਮੈਨੂੰ ਤੇਰੀਆਂ ਲੋੜਾਂ ਨੇ, ਕਿਉਂਕਿ ਮੈਂ ਇਸ਼ਕ ਦੇ ਵਿੱਚ ਆਪਣਾ ਆਪ ਗਵਾ ਬੈਠੀ ਹਾਂ। ਔਰ ਮੇਰੇ ਇਸ਼ਕ ਹੀ ਜਿਹੜਾ ਹੈ ਉਹ ਇਸ਼ਕ ਰਸੂਲ ਹੈ। ਉਹ ਅਜਿਹਾ ਇਸ਼ਕ ਹੈ ਜਿਹੜਾ ਫਾਨੀ ਇਸ਼ਕ ਨਹੀਂ ਹੈ, ਇਹ ਅਜਿਹਾ ਇਸ਼ਕ ਹੈ ਜਿਹੜਾ ਹਕੀਕੀ ਇਸ਼ਕ ਹੈ ਔਰ ਹਮੇਸ਼ਾ ਹਮੇਸ਼ਾ ਰਹਿਣਾ ਹੈ। ਯਾਨੀ ਜਿਹੜੇ ਸ਼ਾਇਰ ਨਾਤ ਲਿਖ ਰਹੇ ਨੇ ਉਹਦੇ ਵਿੱਚ ਇਸ਼ਕ ਰਸੂਲ ਦੀ ਬੁਨਿਆਦ ਨੂੰ ਉਹ ਕਦੀ ਨਹੀਂ ਛੱਡਣਗੇ। ਇਸ਼ਕ ਰਸੂਲ ਦੇ ਵਿੱਚ ਆਪਣੇ ਆਪ ਨੂੰ ਫਨਾ ਕਰ ਰਹੇ ਨੇ। ਯਾਨੀ ਸੂਫੀ ਦੀ ਪਹਿਚਾਨ ਵੀ ਫਨਾ ਫਿਰ ਰਸੂਲ ਹੈ, ਇਸ਼ਕ ਰਸੂਲ ਦੇ ਵਿੱਚ ਆਪਣੇ ਆਪ ਨੂੰ ਗਵਾ ਲੈਣਾ। ਤੇ ਫਿਰ ਜਦੋਂ ਇਸ਼ਕ ਹੈ ਤੇ ਉਹਨੂੰ ਸਭ ਤੋਂ ਪਹਿਲੇ ਜਿਹੜਾ ਅਹਿਸਾਸ ਹੋਇਆ ਉਹ ਅਹਿਸਾਸ ਹੈ ਬਿਰਹਾ ਦਾ, ਕਿ ਮੈਂ ਤੇ ਦੂਰ ਹਾਂ ਆਪਣੇ ਮਹਿਬੂਬ। ਔਰ ਫਿਰ ਉਹ ਬਿਰਹਾ ਨੂੰ ਮੁਕਾਉਣਾ ਚਾਹ ਰਿਹਾ ਔਰ ਬਿਰਹਾ ਦੇ ਵਾਸਤੇ ਉਹ ਯਤਨ ਕਰ ਰਿਹਾ ਕਿ ਬਿਰਹਾ ਨੂੰ ਮੁੱਕ ਜਾਵੇ। ਔਰ ਇਸੇ ਲਈ ਉਹ ਆਪਣੇ ਆਲ ਦੁਆਲੇ ਗਲੀਆਂ ਗਲੀਆਂ ਕੂਕਦਾ ਹੈ, ਉਹ ਪੁਕਾਰਦਾ ਹੈ ਕਿ ਉਸ ਨੂੰ ਮਹਿਬੂਬ ਕਿਧਰੋਂ ਮਿਲ ਜਾਏ। ਔਰ ਫਿਰ ਉਹ ਮਦਦ ਵਾਸਤੇ ਪੁਕਾਰਦਾ ਹੈ, ਬੋੜ ਸਾਈਆਂ ਮੇਰੀ ਮਦਦ ਕਰ, ਮੈਨੂੰ ਆ ਕੇ ਮਿਲ, ਮੇਰੇ ਨੂੰ ਆਪਣੇ ਕੋਲ ਬੁਲਾ ਲੈ। ਕਿਉਂ ਜੇ ਮੇਰੇ ਤੇ ਤੂੰ ਹੀ ਮਾਲਕ ਹੈ ਔਰ ਤੇਰੀ ਹੀ ਮਲਕੀਅਤ ਦੇ ਵਿੱਚ ਮੈਂ ਹਾਂ, ਕਿਉਂਕਿ
ਮੇਰਾ ਜਜ਼ਬਾ ਜਿਹੜਾ ਹੈ ਉਹ ਅਜੇ ਹੈ ਕਿ ਉਹ ਠੰਡਾ ਨਹੀਂ ਹੋ ਰਿਹਾ। ਉਹ ਜਜ਼ਬੇ ਜਿਹੜੇ ਨੇ ਵੱਧ ਰਹੇ ਨੇ। ਔਰ ਉਹੀ ਕਿਹਾ ਸਾਈਆਂ ਕਿ ਮੇਰੇ ਦਿਲ ਨੂੰ ਅਜਿਹੀ ਠੰਡ ਪਾ ਦੇ ਕਿ ਮੈਨੂੰ ਸਕੂਨ ਦੀ ਦੌਲਤ ਲੱਭ ਜੇ। ਕਿਉਂ ਜੇ ਹਿਜਰ ਤੇ ਵਿਛੋੜੇ ਨੇ ਮੇਰਾ ਹਾਲ ਜਿਹੜਾ ਹੈ ਉਹ ਅਜਿਹਾ ਤਬਾਹ ਹਾਲ ਕਰ ਦਿੱਤਾ ਹੈ ਕਿ ਮੈਂ ਕੂਕਦੀ ਕੁਰਲਾਂਦੀ ਗਲੀਆਂ ਦੇ ਵਿੱਚ ਆਪਣਾ ਹੋਸ਼ ਵੀ ਗਵਾ ਬੈਠੀ ਹਾਂ। ਯਾਨੀ ਕਿ ਮੈਨੂੰ ਮੇਰਾ ਹੋਸ਼ ਵੀ ਜਿਹੜਾ ਹੈ ਉਹ ਨਹੀਂ ਰਿਹਾ। ਇਸ ਲਈ ਤੇ ਮੈਂ ਤੇਰਾ ਸਹਾਰਾ ਚਾਹੁੰਦੀ ਹਾਂ। ਜਿਵੇਂ ਕਿ ਜ਼ਹੀਰ ਸਦੀਕੀ ਹੋਰਾਂ ਨੇ ਹਿਜਰ ਦੇ ਹਵਾਲੇ ਨਾਲ ਕਿਹਾ ਹੈ, ਸ਼ੇਰ ਨੋਟ ਕਰ ਲੈਣਾ। ਦਿਨ ਹਿਜਰ ਦੇ ਆਕਾ ਲੰਘਦੇ ਨਹੀਂ, ਦਿਨ ਹਿਜਰ ਦੇ ਆਕਾ ਲੰਘਦੇ ਨਹੀਂ, ਅਸੀਂ ਕਰਮ ਬਿਨਾਂ ਕੁਝ ਮੰਗਦੇ ਨਹੀਂ। ਕਿ ਅਸੀਂ ਸਿਰਫ ਕਰਮ ਮੰਗ ਰਹੇ ਹਾਂ। ਯਾਨੀ ਅੱਲਾਹ ਤਾਲਾ ਦੇ ਪਿਆਰੇ ਨਬੀ ਦੇ ਕਰਮ ਦੇ ਹਵਾਲੇ ਨਾਲ ਇਹ ਇੱਕ ਸੋਹਣਾ ਸ਼ੇਰ ਬਣ ਜਾਂਦਾ ਹੈ ਜਿਹੜਾ ਉਹਨਾਂ ਨੇ ਬਿਆਨ ਕੀਤਾ ਹੈ। ਆਪਣੇ ਦੂਜੇ ਸ਼ੇਰ ਦੇ ਵਿੱਚ ਜਿਹੜਾ ਮੌਜ਼ੂ ਬਿਆਨ ਕੀਤਾ ਹੈ ਉਹ ਅਸੀਂ ਦੇਖਿਆ। ਤੀਜੇ ਸ਼ੇਰ ਦੇ ਵਿੱਚ ਤੂੰ ਪਿਆਰਾ, ਤੂੰ ਦੁਲਾਰਾ, ਤੂੰ ਸਹਾਰਾ ਖਲਕ ਦਾ, ਕਿ ਤੂੰ ਪਿਆਰਾ ਹੈ, ਤੂੰ ਸੋਹਣਾ ਹੈ, ਦੁਲਾਰਾ ਮਹਿਬੂਬ ਵਰਗਾ ਹੈ, ਲਾਡਲਾ ਹੈ, ਸਹਾਰਾ ਖਲਕ ਦਾ, ਲੋਕਾਈ ਦਾ ਸਹਾਰਾ ਹੈ, ਮਦਦਗਾਰ ਹੈ। ਸੀਨੇ ਲਾਈ, ਸੀਨੇ ਲਾ ਲੈ, ਸਾਨੂੰ ਆਪਣੇ ਨਾਲ ਲਾ ਲੈ। ਹੁਣ ਕਦਾਈ ਕਦਾਈ ਕਦੀ ਅਰਜ਼ਾਂ ਉਰਜ਼ਾਂ ਮੇਰੀਆਂ, ਜਿਹੜੀਆਂ ਮੇਰੀਆਂ ਅਰਜ਼ਾਂ ਨੇ, ਜਿਹੜੀਆਂ ਮੇਰੀਆਂ ਦਰਖਾਸਤਾਂ ਨੇ, ਜਿਹੜੀਆਂ ਮੇਰੀਆਂ ਬਿਨਤੀਆਂ ਨੇ। ਅਰਜ਼ਾਂ ਉਰਜ਼ੀਆਂ ਯਾਨੀ ਕਲਮਾ ਤੇ ਮੁਹਮਲ, ਕਿ ਮੇਰੀਆਂ ਜਿਹੜੀਆਂ ਬਿਨਤੀਆਂ ਨੇ ਉਹ ਇਹੀ ਨੇ ਕਿ ਮੈਨੂੰ ਤੂੰ ਆਪਣੇ ਨਾਲ ਜੋੜ ਲੈ। ਔਰ ਤੂੰ ਸਭ ਦਾ ਸਹਾਰਾ ਹੈ, ਸਭ ਦਾ ਸਰਦਾਰ ਹੈ, ਔਰ ਤੇਰੇ ਸਾਹਮਣੇ ਕਿਸੇ ਦੀ ਵੀ ਨਹੀਂ ਚੱਲਦੀ। ਤੂੰ ਜੇ ਸਾਨੂੰ ਸੀਨੇ ਲਾ ਲੇਗਾ ਤੇ ਸਾਡੀ ਹਯਾਤੀ ਦਾ ਮਕਸਦ ਸਾਨੂੰ ਮਿਲ ਜਾਏਗਾ। ਯਾਨੀ ਇਹਦੇ ਵਿੱਚ ਸ਼ਾਇਰ ਆਜੀ ਤੇ ਇਨਕਸਾਰੀ ਦੇ ਨਾਲ ਰਹਿਮਤੁਲ ਲਿਲ ਆਲਮੀਨ ਦੇ ਅੱਗੇ ਅਰਜ਼ ਕਰ ਰਿਹਾ ਹੈ ਕਿ ਸਾਨੂੰ ਭਾਵੇਂ ਅਸੀਂ ਗੁਨਾਹਗਾਰ ਹਾਂ ਪਰ ਫਿਰ ਵੀ ਸਾਡੀ ਬਖਸ਼ਿਸ਼ ਤੁਹਾਡੇ ਵਸੀਲੇ ਨਾਲ ਹੀ ਹੋਣੀ ਹੈ। ਔਰ ਤੁਸੀਂ ਹੀ ਸਾਡੀ ਬਖਸ਼ਿਸ਼ ਰੱਬ ਦੇ ਸਾਹਮਣੇ ਸਾਡੇ ਵਸੀਲਾ ਬਣਨਾ ਹੈ, ਸਾਡੀ ਸਿਫਾਰਿਸ਼ ਕਰਨੀ ਹੈ। ਸਾਡੇ ਦੁਖੀਆਂ ਦੇ ਹਾਲਾਂ 'ਤੇ ਰਹਿਮ ਕਰੋ ਤੇ ਸਾਨੂੰ ਆਪਣੇ ਨਾਲ ਜੋੜ ਲਓ, ਸਾਨੂੰ ਆਪਣੀਆਂ ਕਦਮਾਂ ਵਿੱਚ ਥਾਂ ਦੇ ਦਿਓ, ਤਾਂ ਜੇ ਅਸੀਂ ਇਸ਼ਕੇ ਰਸੂਲ ਵਿੱਚ ਅਜੇ ਗਰਕ ਹੋ ਜਾਈਏ, ਅਜੇ ਮਸਤ ਹੋ ਜਾਈਏ ਕਿ ਸਾਨੂੰ ਕਿਸੇ ਪਾਸੇ ਦੀ ਹੋਸ਼ ਹੀ ਨਾ ਰਵੇ। ਇਸ ਸ਼ੇਰ ਵਿੱਚ ਸ਼ਾਇਰ ਨੇ ਆਪਣੀ ਆਜੀ, ਇਨਕਸਾਰੀ ਤੇ ਬੇਬਸੀ ਦਾ ਇਜ਼ਹਾਰ ਵੀ ਕੀਤਾ ਹੈ ਤੇ ਨਾਲ ਨਾਲ ਹਜ਼ੂਰ ਪਾਕ ਨਾਲ ਤਾਲੁਕ ਨੂੰ ਹੋਰ ਮਜ਼ਬੂਤ ਕਰਨ ਦੀਆਂ ਅਰਜ਼ਾਂ ਵੀ, ਦਰਖਾਸਤਾਂ ਵੀ ਦਿੱਤੀਆਂ ਨੇ, ਤਾਂ ਜੇ ਜਦੋਂ ਉਹਦਾ ਹਜ਼ੂਰ ਪਾਕ ਨਾਲ ਤਾਲੁਕ, ਹਜ਼ੂਰ ਪਾਕ ਨਾਲ ਨਿਸਬਤ ਮਜ਼ਬੂਤ ਹੋ ਜਾਏਗੀ ਤੇ ਉਹ ਆਪਣੀ ਹਯਾਤੀ ਦੇ ਮਕਸਦ ਨੂੰ ਵੀ ਸਮਝ ਲਏਗਾ ਤੇ ਫਿਰ ਜ਼ਿੰਦਗੀ ਦੇ ਸਹੀ ਮਾਨੇ ਵੀ ਉਸ ਨੂੰ ਪਤਾ ਚੱਲ ਜਾਣਗੇ। ਇਹ ਇੱਕ ਸ਼ੇਰ ਸੀ, ਯਾਨੀ ਤੀਸਰਾ ਸ਼ੇਰ ਜਦੋਂ ਅਸੀਂ ਦੇਖਿਆ, ਤੂੰ ਪਿਆਰਾ, ਤੂੰ ਦੁਲਾਰਾ, ਤੂੰ ਸਹਾਰਾ ਖਲਕ ਦਾ, ਸੀਨੇ ਲਾਈ ਹੁਣ ਕਦਾਈ ਅਰਜ਼ਾਂ ਉਰਜ਼ਾਂ ਮੇਰੀਆਂ। ਤੇ ਇਸ ਦੇ ਤਸ਼ਰੀਹ ਦੇ ਵਿੱਚ ਅਸੀਂ ਇੱਕ ਹਫੀਜ਼ ਤਾਇਬ ਦਾ ਸ਼ੇਰ ਜਿਹੜਾ ਹੈ ਉਹ ਲਿਖਾਂਗੇ। ਜਿਵੇਂ ਕਿ ਐਸੇ ਹੀ ਮੌਜ਼ੂ ਨੂੰ ਹਫੀਜ਼ ਤਾਇਬ ਹੋਰਾਂ ਨੇ ਲਿਖਿਆ ਹੈ। ਮਾਨ ਮੈਂ ਕਿਸ ਤੇ ਕਰਾਂ ਤੇਰੇ ਬਿਨਾ, ਕੌਣ ਹੈ ਮੇਰਾ ਸਾਈਆਂ ਤੇਰੇ ਬਿਨਾ। ਮਾਨ ਮੈਂ ਕਿਸ ਤੇ ਕਰਾਂ ਤੇਰੇ ਬਿਨਾ, ਕੌਣ ਹੈ ਮੇਰਾ ਸਾਈਆਂ ਤੇਰੇ ਬਿਨਾ। ਹਫੀਜ਼ ਤਾਇਬ ਸ਼ੇਰ ਦੀ ਤਸ਼ਰੀਹ ਵਾਸਤੇ ਤੁਸੀਂ ਲਾਜ਼ਮੀ ਸ਼ੇਰ ਜਿਹੜਾ ਹੈ ਉਹ ਬਿਆਨ ਕਰਨਾ ਹੈ, ਤਾਂ ਜੇ ਤੁਹਾਡੀ ਤਸ਼ਰੀਹ ਜਿਹੜੀ ਹੈ ਉਹ ਹੋਰ ਤਾਕਤਵਰ ਹੋ ਜਾਵੇ। ਅਗਲਾ ਸ਼ੇਰ। ਨਿਜ ਨਾ ਜੰਮਦੀ ਪੁਤਲੀ ਗਮ ਦੀ, ਕੁਝ ਨਾ ਕੰਮ ਦੀ ਕਾਜ ਦੀ, ਲਾਈਆਂ ਲੀਕਾਂ ਸਭ ਸ਼ਰੀਕਾਂ, ਨਿਤ ਉਡੀਕਾਂ ਤੇਰੀਆਂ। ਨਿਜ ਨਾ ਜੰਮਦੀ, ਨਿਜ ਕਹਿੰਦੀ ਹੈ ਕਿਸੇ ਚੀਜ਼ ਦਾ ਭੈੜਾ ਹੋਣਾ, ਕਾਸ਼ ਕਿ ਇੰਜ ਨਾ ਹੁੰਦਾ। ਪੁਤਲੀ ਗਮ ਦੀ, ਯਾਨੀ ਗਮ ਦੀ ਪੁਤਲੀ, ਯਾਨੀ ਕਿ ਮੈਂ ਇਨਸਾਨ ਆਪਣੇ ਆਪ ਨੂੰ ਕਹਿ ਰਿਹਾ ਕਿ ਮੈਂ ਗਮਾਂ, ਦੁੱਖਾਂ, ਤਕਲੀਫਾਂ, ਪਰੇਸ਼ਾਨੀਆਂ ਦੇ ਵਿੱਚ ਹੀ ਡੁੱਬਿਆ।
ਕੁਝ ਨਾ ਕੰਮ ਦੀ ਕਾਜ ਦੀ, ਕਿ ਕੋਈ ਮੈਂ ਨਾ ਕਿਸੇ ਮੇਰੀ ਲੱਗਦਾ ਕਿ ਜਿਵੇਂ ਮੈਂ ਬੇਕਾਰ ਹਾਂ। ਲਾਈਆਂ ਲੀਕਾਂ, ਬਦਨਾਮ ਕਰਨਾ, ਲੀਕ ਲਾ ਦੇਣਾ, ਬਦਨਾਮ ਕਰ ਦੇਣਾ। ਸਭ ਸ਼ਰੀਕ ਹੁੰਦੇ ਨੇ ਜਿਹੜੇ ਤੁਹਾਡੇ ਸਾਝੇਦਾਰ, ਯਾਨੀ ਕਿ ਤੁਹਾਡੇ ਨਾਲ ਨਫ਼ਰਤ ਵੀ ਕਰ ਰਹੇ ਨੇ, ਤੁਹਾਡੇ ਤੋਂ ਅੱਗੇ ਨਿਕਲਣ ਦੀ, ਕਿ ਸਾਰੀਆਂ ਸ਼ਰੀਕਾਂ ਜਿਹੜੇ ਨੇ ਉਹ ਤੁਹਮਤਾਂ ਲਾ ਰਹੇ ਨੇ। ਨਿਤ ਉਡੀਕਾਂ ਕਿ ਮੈਨੂੰ ਪਰ ਤੇਰੀਆਂ ਹੀ ਉਡੀਕਾਂ, ਮੈਨੂੰ ਤੇਰੀਆਂ ਉਡੀਕਾਂ ਨੇ। ਉਡੀਕਾਂ ਇੰਤਜ਼ਾਰ ਨੂੰ ਕਹਿੰਦੇ ਨੇ। ਨਿਜ ਨਾ ਜੰਮਦੀ। ਹੁਣ ਇਹਦੇ ਵਿੱਚ ਰਾਕਬ ਕਸੂਰੀ ਹੋਰੀ ਇੱਕ ਅਜਿਹੇ ਆਸ਼ਕੇ ਰਸੂਲ ਦੀ ਤਸਵੀਰ ਬਿਆਨ ਕਰਦੇ ਨੇ ਜਿਹੜਾ ਹਿਜਰ ਤੇ ਫਰਾਕ ਦੀਆਂ ਮੰਜ਼ਲਾਂ ਤੇ ਇੰਨਾ ਕੁ ਬੇਬਸ ਹੋ ਗਿਆ ਹੈ ਕਿ ਹੁਣ ਉਹ ਕਹਿ ਰਿਹਾ ਕਿ ਮੈਨੂੰ ਮੌਤ ਹੀ ਨਾ ਆਉਂਦੀ, ਮੈਨੂੰ ਜ਼ਿੰਦਗੀ ਹੀ ਨਾ ਮਿਲਦੀ, ਕਿਉਂਕਿ ਜਦੋਂ ਮੈਨੂੰ ਜ਼ਿੰਦਗੀ ਮਿਲੀ ਮੈਂ ਇੱਕ ਜਿਸਮ ਦੀ ਕੈਦ ਵਿੱਚ ਆ ਗਿਆ, ਤੇ ਜਿਸਮ ਦੀ ਕੈਦ ਵਿੱਚ ਮੇਰੇ ਤੇ ਪਾਬੰਦੀਆਂ ਨੇ ਕਿ ਮੈਂ ਹਜ਼ੂਰ ਪਾਕ ਦਾ ਦੀਦਾਰ ਕਰਨ ਲਈ, ਹਜ਼ੂਰ ਰੋਜ਼ਾ ਰਸੂਲ ਦਾ ਦੀਦਾਰ ਕਰਨ ਲਈ ਜਾਣਾ ਹੋਏ ਤੇ ਮੇਰੇ ਕੋਲ ਜਾਣਾ ਮੇਰਾ ਔਖਾ ਹੈ। ਤੇ ਫਿਰ ਉਹ ਐਸੇ ਲਈ ਆਪਣੇ ਆਪ ਨੂੰ ਗਮ ਤੇ ਦੁੱਖ ਦੀ ਪੁਤਲੀ ਬਿਆਨ ਕਰੀ ਕਿ ਉਹਨਾਂ ਦੇ ਦਿਲ ਦੇ ਵਿੱਚ ਗਮ ਜਿਹੜਾ ਹੈ ਉਹ ਮੁਹੱਬਤ ਤੇ ਰਸੂਲ ਵਾਸਤੇ ਹੈ, ਔਰ ਉਹ ਮੁਹੱਬਤ ਰਸੂਲ ਵਾਸਤੇ, ਰੋਜ਼ਾ ਰਸੂਲ ਵਾਸਤੇ, ਰਸੂਲ ਪਾਕ ਦੇ ਜਲਵੇ ਨੂੰ ਵੇਖਣ ਦੀ ਤਾਂਘ ਜਿਹੜੀ ਹੈ ਉਹਨਾਂ ਨੂੰ ਗਮ ਦੀ ਪੁਤਲੀ ਬਣਾ ਚੁੱਕੀ ਹੈ। ਔਰ ਉਹ ਉਹਨਾਂ ਦੇ ਮੰਜ਼ਰ ਨੂੰ, ਉਹਨਾਂ ਦੇ ਮੁਖ ਨੂੰ ਵੇਖਣ ਦੀ ਭੁੱਖੀ ਹੈ। ਇੱਥੇ ਸ਼ਰੀਕਾਂ ਲਾਈਆਂ ਲੀਕਾਂ, ਸਭ ਸ਼ਰੀਕਾਂ, ਕਿ ਮੇਰੇ ਜਿਹੜੇ ਆਲ ਦੁਆਲੇ ਨੇ ਉਹ ਮੈਨੂੰ ਬਦਨਾਮ ਕਰ ਰਹੇ ਨੇ। ਯਾਨੀ ਇਸ਼ਕ ਦੀ ਹਾਲਤ ਦੇ ਵਿੱਚ ਮੈਂ ਆਪਣੇ ਆਪ ਨੂੰ ਭੁੱਲ ਗਈ ਹਾਂ, ਆਪਣੇ ਆਪ ਵਿੱਚ ਗਵਾਚ ਗਈ ਹਾਂ, ਪਰ ਮੇਰੇ ਇਸ਼ਕ ਦੇ ਫਲਸਫੇ ਨੂੰ, ਮੇਰੇ ਇਸ਼ਕ ਦੇ ਜਜ਼ਬੇ ਨੂੰ ਸ਼ਰੀਕ ਨਹੀਂ ਸਮਝ ਰਹੇ। ਉਹ ਇਸ ਦਾ ਠੱਠਾ ਕਰ ਰਹੇ ਨੇ, ਇਸ ਦਾ ਮਜ਼ਾਕ ਉਡਾ ਰਹੇ ਨੇ, ਔਰ ਉਹਦਾ ਹੱਲ ਜਿਹੜਾ ਹੈ ਉਹ ਸਿਰਫ ਰੱਬ ਦੇ ਰਸੂਲ ਦਾ ਦੀਦਾਰ ਹੀ ਹੈ, ਔਰ ਉਸ ਤੋਂ ਵੱਖ ਕੁਛ ਨਹੀਂ। ਰੋਜ਼ੇ ਮੁਬਾਰਕ ਤੇ ਹਾਜ਼ਰੀ ਦੀ ਜਿਹੜੀ ਖਾਹਿਸ਼ ਹੈ, ਔਰ ਹਜ਼ੂਰ ਪਾਕ ਦੇ ਜਿਹੜੇ ਦਰ ਦੀ ਜਿਹੜੀ ਖਾਹਿਸ਼ ਹੈ, ਉਹ ਰਾਕਬ ਕਸੂਰੀ ਹੋਰਾਂ ਦੀਆਂ ਨਾਤਾਂ ਦੀਆਂ ਖਾਸ ਜਿਹੜੀਆਂ ਨੇ ਉਹ ਕੈਫੀਅਤਾਂ ਬਿਆਨ ਕਰਦੀਆਂ ਨੇ। ਨਿਤ ਮੈਂ ਰੋਗੀ, ਅਗਲਾ ਸ਼ੇਰ, ਨਿਤ ਮੈਂ ਰੋਗੀ ਰੋਗਾਂ ਜੋਗੀ, ਉਮਰ ਭੋਗੀ ਰੋਂਦੜੀ, ਮੋਈ ਮੁੱਕੀ ਮੁਖ ਦੀ ਭੁੱਖੀ, ਹੁਣ ਕਈਆਂ ਨੇ ਦੇਰੀਆਂ। ਹੁਣ ਜਿਹੜੇ ਅਗਲੇ ਸ਼ੇਰ ਆ ਰਹੇ ਨੇ ਉਹ ਸਾਰੇ ਮਫਹੂਮ ਤੇ ਮੌਜ਼ੂ ਦੇ ਲਿਹਾਜ਼ ਨਾਲ ਇੱਕੋ ਜਿਹੇ ਨੇ, ਇਸ ਲਈ ਉਹਨਾਂ ਦੀ ਤਸ਼ਰੀਹ ਅਸੀਂ ਜਿਹੜੀ ਕਰ ਰਹੇ ਹਾਂ ਉਹ ਸਾਰਿਆਂ ਦੀ ਤਸ਼ਰੀਹ ਨੂੰ ਅਸੀਂ ਉਹਦੇ ਵਿੱਚ ਸ਼ਾਮਿਲ ਕਰ ਸਕਦੇ ਹਾਂ। ਨਿਤ ਮੈਂ ਰੋਗੀ ਕਹਿੰਦੇ ਨੇ ਮਰੀਜ਼ ਨੂੰ, ਨਿਤ ਕਹਿੰਦੇ ਨੇ ਹਮੇਸ਼ਾ ਤੋਂ, ਜਿਹੜਾ ਹਮੇਸ਼ਾ ਤੋਂ ਰੋਗੀ ਹੋਵੇ, ਯਾਨੀ ਇਸ਼ਕੇ ਰਸੂਲ ਦਾ ਰੋਗੀ। ਰੋਗਾਂ ਜੋਗੀ, ਯਾਨੀ ਕਿ ਮੈਂ ਰੋਗਾਂ ਵਾਸਤੇ ਹਾਂ, ਜੋਗੀ ਤੋਂ ਮੁਰਾਦ ਵਾਸਤੇ, ਇੱਥੇ ਜੋਗੀ ਉਹ ਨਹੀਂ ਹੈ। ਉਮਰ ਭੋਗੀ ਰੋਂਦੜੀ, ਉਮਰ ਗੁਜ਼ਾਰੀ, ਭੋਗਣਾ ਤੋਂ ਮੁਰਾਦ ਇੱਥੇ ਗੁਜ਼ਾਰਨਾ, ਯਾਨੀ ਬੜੀ ਮੁਸ਼ਕਲ ਨਾਲ ਗੁਜ਼ਾਰਨਾ। ਰੋਂਦੜੀ ਰੋਂਦਿਆਂ ਹੋਇਆਂ, ਯਾਨੀ ਕਹਿੰਦੇ ਨੇ, ਸ਼ਾਇਰ ਕਹਿੰਦੇ ਨੇ ਕਿ ਇੱਕ ਐਸੇ ਆਸ਼ਕੇ ਰਸੂਲ ਕਿ ਮੈਂ ਰੋਗੀ, ਮੈਂ ਮਰੀਜ਼ ਇਸ਼ਕ ਦਾ, ਰੋਗਾਂ ਜੋਗੀ, ਔਰ ਰੋਂਦਿਆਂ ਹੀ ਮੇਰੀ ਹਯਾਤੀ ਜਿਹੜੀ ਹੈ ਉਹ ਲੰਘ ਗਈ। ਮੋਈ ਮੁੱਕੀ, ਯਾਨੀ ਕਿ ਬਹੁਤ ਹੀ ਮੁਸ਼ਕਲ ਨਾਲ ਜੀਵਨ ਨੂੰ ਗੁਜ਼ਾਰਨ ਵਾਲੀ, ਮੁਖ ਦੀ ਭੁੱਖੀ, ਮੁਖ ਕਹਿੰਦੇ ਨੇ ਦੀਦਾਰ ਨੂੰ, ਰੋਸ਼ਨ ਚਿਹਰੇ ਨੂੰ, ਯਾਨੀ ਕਿ ਮੁਖ ਦੀ ਭੁੱਖੀ ਤੋਂ ਮੁਰਾਦ ਯਾਨੀ ਦਰਸ਼ਨ ਹਜ਼ੂਰ ਪਾਕ ਦੇ, ਦਰਸ਼ਨ ਹਜ਼ੂਰ ਪਾਕ ਦੇ ਦੀਦਾਰ ਦੀ ਤਾਂਘ। ਹੁਣ ਕੀਆਂ ਨੇ ਦੇਰੀਆਂ, ਕਿ ਹੁਣ ਕਿਹੜੀਆਂ ਦੇਰੀਆਂ ਨੇ? ਦੇਰੀ ਤੋਂ ਮੁਰਾਦ ਦੂਰੀ, ਯਾਨੀ ਕਿ ਇੰਤਜ਼ਾਰ ਆਉਣ ਵਾਲਾ ਵੇਲਾ ਜਿਹੜਾ ਹੈ ਉਹ ਕਿਉਂ ਦੇਰੀ ਹੋ ਰਹੀ ਹੈ? ਕਿ ਜਦੋਂ ਇਸ਼ਕੇ ਰਸੂਲ ਦਾ ਜਜ਼ਬਾ ਜਿਹੜਾ ਹੈ ਹੱਦੋਂ ਵੱਧ ਜਾਵੇ ਤੇ ਫਿਰ ਤੜਪ ਤੇ ਪੁਕਾਰ ਜਿਹੜੀ ਹੈ ਉਹ ਹੋਰ ਦਾ ਹੋਰ ਰੂਪ ਜਿਹੜਾ ਹੈ ਉਹ ਗੁਜ਼ਾਰ ਲੈਂਦੀ ਹੈ। ਕਿ ਉਹ ਜਿਨ੍ਹਾਂ, ਹੁਣ ਸ਼ਾਇਰ ਕਹਿ ਰਹੇ ਨੇ, ਅਜੇ ਆਸ਼ਕ ਦੀ ਗੱਲ ਕਰ ਰਹੇ ਨੇ ਜਿਨ੍ਹਾਂ ਨੇ ਹਯਾਤੀ ਬਹੁਤ ਜ਼ਿਆਦਾ ਗੁਜ਼ਾਰ ਚੁੱਕੇ ਨੇ, ਔਰ ਉਮਰ ਭੋਗੀ ਔਰ ਰੋਂਦੜੀਆਂ ਗੁਜ਼ਾਰ ਰਹੀ ਹੈ। ਤੇ ਹੁਣ ਉਹ ਕਹਿ ਰਹੇ ਨੇ ਕੀਆਂ ਨੇ ਦੂਰੀਆਂ, ਯਾਨੀ ਕਿ ਵਸਲ ਦੀ ਜਿਹੜੀ ਤਾਂਘ ਹੈ, ਹਿਜਰ ਬੇਹਾਲ ਜਦੋਂ ਕਰਦਾ ਹੈ ਤੇ ਵਸਲ ਜਿਹੜੀ ਹੈ, ਵਸਲ ਦਾ ਜਜ਼ਬਾ ਜਿਹੜਾ ਹੈ ਉਹ ਵਧਣ ਲੱਗਦਾ, ਔਰ ਉਹੀ ਵਸਲ ਦੇ ਜਜ਼ਬੇ ਦੇ ਵਿੱਚ ਵਸਾਲ ਦੀਆਂ ਘੜੀਆਂ ਯਾਦ ਆ ਰਹੀਆਂ ਨੇ। ਔਰ ਉਹ ਨਿਤ ਮੈਂ ਰੋਗੀ ਕਿ ਮੈਨੂੰ ਰੋਗ ਲੱਗ ਗਿਆ, ਮੈਨੂੰ ਤਕਲੀਫ ਹੈ, ਮੈਨੂੰ ਪਰੇਸ਼ਾਨੀ ਹੈ, ਮੈਂ ਮਰੀਜ਼ ਹਾਂ ਮਹਿਬੂਬ ਦੇ
ਦੀਦਾਰ ਦਾ। ਜਦੋਂ ਮੈਨੂੰ ਮਹਿਬੂਬ ਦਾ ਦੀਦਾਰ ਮਿਲੇਗਾ ਤੇ ਮੇਰੀ ਹਯਾਤੀ ਦਾ ਮਕਸਦ ਜਿਹੜਾ ਹੈ ਉਹ ਪੂਰਾ ਹੋ ਜਾਏਗਾ। ਜਿਵੇਂ ਕਿ ਜਵੇਦ ਅਨਵਰ ਹੋਰੀ ਵੀ ਐਸੇ ਹੀ ਜਜ਼ਬੇ ਨੂੰ ਲਿਖਦੇ ਨੇ, ਮੈਨੂੰ ਜੇ ਬੁਲਾਵਾ ਆ ਜਾਵੇ ਇੱਕ ਵਾਰ ਮਦੀਨੇ ਦਾ, ਮੈਨੂੰ ਜੇ ਬੁਲਾਵਾ ਆ ਜਾਵੇ ਇੱਕ ਵਾਰ ਮਦੀਨੇ ਵਾਲੇ ਦਾ, ਮੈਨੂੰ ਜੇ ਬੁਲਾਵਾ ਆ ਜਾਵੇ ਇੱਕ ਵਾਰ ਮਦੀਨੇ ਵਾਲੇ ਦਾ, ਮੈਂ ਅੱਖੀਆਂ ਵਿੱਚ ਉਤਾਰ ਲਵਾਂ ਦਰਬਾਰ ਮਦੀਨੇ ਵਾਲੇ ਦਾ। ਮੈਂ ਕਿਹੜੀ ਸ਼ੈ ਦਾ ਮਾਨ ਕਰਾਂ, ਕਿਹੜੀ ਸ਼ੈ ਕੁਰਬਾਨ ਕਰਾਂ, ਜਿੰਦ ਜਾਨ ਮਦੀਨੇ ਵਾਲੇ ਦੀ, ਕਰਬਾਰ ਮਦੀਨੇ ਵਾਲੇ ਦਾ। ਸ਼ਾਇਰ ਦਾ ਨਾਮ ਤੁਹਾਨੂੰ ਦੱਸ ਦਿੱਤਾ ਹੈ, ਜਵੇਦ ਅਨਵਰ। ਸ਼ਾਇਰ ਦੇ ਹਵਾਲੇ ਨਾਲ ਤੁਸੀਂ ਜ਼ਰੂਰ, ਯਾਨੀ ਸ਼ੇਰ ਦੇ ਹਵਾਲੇ ਨਾਲ ਸ਼ਾਇਰ ਦਾ ਨਾਂ ਤੁਸੀਂ ਜ਼ਰੂਰ ਲਿਖਣਾ, ਤਾਂ ਜੇ ਤੁਹਾਡੀ ਗੱਲ ਨੂੰ ਜ਼ਿਆਦਾ ਤਕਵੀਅਤ ਮਿਲੇ। ਤੇਰੀ ਗੋਲੀ, 6ਵਾਂ ਸ਼ੇਰ, ਤੇਰੀ ਗੋਲੀ ਕਦ ਮੈਂ ਬੋਲੀ, ਜਾਨ ਕੋਲੀ ਸਦਕੜੇ, ਜਾ ਨਾ ਛੱਡ ਕੇ ਝੋਲੀ ਅੱਡ ਕੇ, ਮਿੰਤਾਂ ਕਰਦੀ ਤੇਰੀਆਂ। ਗੋਲੀ ਵੀ ਕਹਿੰਦੇ ਨੇ ਗੁਲਾਮ ਨੂੰ, ਕਨੀਜ਼ ਨੂੰ, ਬਾਂਦੀ ਨੂੰ, ਠੀਕ ਹੈ। ਤੇਰੀ ਗੋਲੀ ਕਦ ਮੈਂ ਬੋਲੀ, ਮੈਂ ਕਿਦੋਂ ਬੋਲ, ਤੇ ਜਾਨ ਕੋਲੀ ਯਾਨੀ ਜਾਨ ਕੋਲ ਦੇਣਾ, ਕੁਰਬਾਨ ਕਰ ਦੇਣਾ, ਸਦਕੜੇ ਸਦਕੇ ਕਰ ਦੇਣਾ, ਜਾਨ ਨਿਸਾਰ ਕਰ ਦੇਣਾ, ਵਾਰੀ ਜਾਣਾ, ਜਾਂ ਨਾ ਛੱਡ ਕੇ ਝੋਲੀ ਅੱਡ ਕੇ ਮਿੰਤਾਂ ਕਰਦੀਆਂ ਤੇਰੀ, ਕਿ ਜਾਂ ਮੈਨੂੰ ਛੱਡ ਕੇ ਨਾ ਜਾ, ਮੈਂ ਝੋਲੀ ਅੱਡ ਕੇ ਤੇਰੀਆਂ ਮਿੰਤਾਂ ਕਰ। ਯਾਨੀ ਕਿ ਇਹਦੇ ਵਿੱਚ ਸ਼ਾਇਰ ਜਿਹੜਾ ਹੈ ਉਹ ਜਿੱਥੇ ਇਸ਼ਕੇ ਰਸੂਲ ਦੇ ਵਿੱਚ ਜਜ਼ਬ ਹੋਏ, ਆਪਣੀ ਹਯਾਤੀ ਦੇ ਮਕਸਦ ਨੂੰ ਪਾ ਲੈਂਦੇ ਨੇ, ਉੱਥੇ ਉਹ ਆਪ ਸੱਲੱਲਾਹੁ ਅਲੈਹਿ ਵਸੱਲਮ ਦੇ ਹੁਕਮ ਦੇ ਗੁਲਾਮੀ ਦੇ ਵਾਸਤੇ ਉਹ ਪੁਕਾਰ ਰਹੇ ਨੇ ਕਿ ਮੇਰੀ ਜਾਨ, ਮੇਰੀ ਜ਼ਿੰਦਗੀ ਤੇਰੇ ਹਜ਼ੂਰ ਪਾਕ ਤੋਂ ਕੁਰਬਾਨ, ਤੇ ਮੈਨੂੰ ਕਦੀ ਵੀ ਇਕੱਲਾ ਨਾ ਛੱਡਿਆ ਜਾਏ, ਮੈਨੂੰ ਆਪਣੇ ਤੋਂ ਵੱਖ ਨਾ ਕੀਤਾ ਜਾਏ। ਕਿਉਂ ਜੇ ਮੇਰੀਆਂ ਮਿੰਤਾਂ, ਮੇਰੀਆਂ ਜਿਹੜੀਆਂ ਨੇ ਸਵਾਲੀਆ ਜਿਹੜਾ ਅੰਦਾਜ਼ ਹੈ ਉਹ ਸਿਰਫ ਇਹੀ ਹੈ ਕਿ ਮੈਨੂੰ ਨਿਸਬਤ ਰਸੂਲ ਪਾਕ ਸੱਲੱਲਾਹੁ ਅਲੈਹਿ ਵਸੱਲਮ ਮਿਲ ਜਾਏ। ਕਿਉਂ ਜੇ ਮੇਰੇ ਕੋਲ ਇਸ ਤੋਂ ਵੱਧ ਕੋਈ ਹੋਰ, ਇਸ ਤੋਂ ਵੱਖ ਕੋਈ ਹੋਰ ਸਹਾਰਾ ਨਹੀਂ ਹੈ, ਔਰ ਮੈਂ ਸਾਰੇ ਸਹਾਰੇ ਮੁਕਾਤੇ, ਔਰ ਫਿਰ ਮੈਂ ਝੋਲੀ ਅੱਡ ਕੇ, ਯਾਨੀ ਕਿ ਝੋਲੀ ਅੱਡ ਕੇ ਮੈਂ ਤੇਰੀਆਂ ਮਿੰਨਤਾਂ ਕਰ ਰਹੀ ਹਾਂ। ਇਹਦੇ ਵਿੱਚ ਵੀ ਸ਼ਾਇਰ ਦਾ ਜਿਹੜਾ ਅੰਦਾਜ਼ ਹੈ ਉਹ ਆਪਣੀ ਜਾਨ ਕੁਰਬਾਨ ਕਰ ਦੇਣ ਵਾਲਾ ਹੈ, ਔਰ ਇਸ਼ਕੇ ਰਸੂਲ ਦੇ ਵਿੱਚ ਗਰਕ ਹੋਏ ਜਜ਼ਬੇ ਜਿਹੜੇ ਨੇ, ਡੁੱਬੇ ਹੋਏ ਜਿਹੜੇ ਜਜ਼ਬੇ ਨੇ ਉਹ ਬਿਆਨ ਕੀਤੇ ਜਾ ਰਹੇ ਨੇ। ਆਖਰੀ ਸ਼ੇਰ, ਖਾਕ ਛਾਨੀ। ਖਾਕ ਛਾਨਣ ਤੋਂ ਮੁਰਾਦ ਹੈ, ਕੋਈ ਜਿਵੇਂ ਕਹਿੰਦੇ ਨਾ ਅਸੀਂ, ਤੂੰ ਕਿਹੜੇ ਕਿਹੜੇ ਥਾਂ ਦੀ ਖਾਕ ਛਾਨੀ, ਖਾਕ ਛਾਨਣ ਤੋਂ ਮੁਰਾਦ ਲੱਭਣਾ, ਆਲ ਦੁਆਲੇ ਲੱਭਣਾ। ਮੈਂ ਨੁਮਾਣੀ, ਯਾਨੀ ਕਿ ਮੈਂ ਜ਼ਿੰਦਗੀ ਦੇ ਵਿੱਚ ਥਾਂ ਥਾਂ ਤੁਰੀਆਂ ਫਿਰੀਆਂ ਗਈਆਂ, ਨੁਮਾਣੀ ਵਿਚਾਰੀ ਨੂੰ ਕਹਿੰਦੇ ਨੇ। ਖਾਕ ਛਾਣੀ ਮੈਂ ਨੁਮਾਣੀ, ਮੇਰਾ ਰਾਕਿਬ ਹੈ ਗਵਾਹ। ਰਾਕਿਬ ਸ਼ਾਇਰ ਦਾ ਨਾਂ ਇੱਥੇ ਆ ਜਾਏਗਾ। ਆਵੇ ਸਾਈਆਂ, ਯਾਨੀ ਕਿ ਮੇਰੇ ਕੋਲ ਆ ਜਾ ਮੇਰੇ ਮਾਲਕਾ। ਆਵੇ ਸਾਈਆਂ ਹੋਰ ਢਾਈਆਂ, ਢਾਈਆਂ ਤੋਂ ਮੁਰਾਦ ਢਾ ਦੇਣਾ, ਡੇਗ ਦੇਣਾ, ਬਰਬਾਦ ਕਰ ਦੇਣਾ। ਮੈਂ ਤੇ ਸਭੇ ਢੇਰੀਆਂ, ਢੇਰੀਆਂ ਯਾਨੀ ਕਿ ਸਹਾਰੇ, ਮੈਂ ਜਿਹੜੇ ਸਾਰੇ ਸਹਾਰੇ ਸੀ, ਹੋਰ ਸਹਾਰੇ ਜਿਹੜੇ ਨੇ ਉਹ ਢਾ ਦਿੱਤੇ। ਕਿਉਂ ਜੇ ਮੇਰਾ ਸਹਾਰਾ ਸਿਰਫ ਤੂੰ ਹੀ ਤੂੰ ਹੈ, ਤੇਰੇ ਤੋਂ ਵੱਖ ਹੋਰ ਕੁਝ ਵੀ ਨਹੀਂ ਹੈ। ਐਸੇ ਹੀ ਤਰ੍ਹਾਂ ਦਿਲ ਦਾ ਨੂਰ, ਅੱਖੀਂ ਦਾ ਚਾਨਣ, ਸੋਹਣਾ ਸ਼ਹਿਰ ਮਦੀਨਾ ਹੈ। ਦਿਲ ਦਾ ਨੂਰ, ਅੱਖੀਂ ਦਾ ਚਾਨਣ, ਸੋਹਣਾ ਸ਼ਹਿਰ ਮਦੀਨਾ ਹੈ। ਜਿਸ ਦੀ ਖਾਕ ਦਾ ਇੱਕ ਇੱਕ ਜ਼ਰਾ, ਜਿਸ ਦੀ ਖਾਕ ਦਾ ਇੱਕ ਇੱਕ ਜ਼ਰਾ, ਸ਼ੱਕ ਦਾ ਵੀ ਸੀਨਾ ਹੈ। ਯਾਨੀ ਕਿ ਮੈਨੂੰ ਲੱਗਦਾ ਹੈ ਕਿ ਮੇਰਾ ਸੀਨਾ ਜਿਹੜਾ ਹੈ ਉਹਦੇ ਵਿੱਚ ਅਜਿਹੇ ਜਜ਼ਬੇ ਨੇ ਕਿ ਮੈਂ ਲੱਭ ਰਹੀ ਹਾਂ ਆਪਣੇ ਮਹਿਬੂਬ ਨੂੰ, ਔਰ ਮੈਂ ਸਾਰੀ ਦੁਨੀਆ ਵੀ ਲੱਭ ਚੁੱਕੀ ਹਾਂ, ਪਰ ਮੈਨੂੰ ਹਜ਼ੂਰ ਪਾਕ ਵਰਗਾ ਮਹਿਬੂਬ ਕਿਧਰੇ ਵੀ ਨਹੀਂ ਲੱਭਾ। ਇਸ ਲਈ ਮੈਂ ਇਸ਼ਕੇ ਰਸੂਲ ਦੇ ਵਿੱਚ ਆਪਣੇ ਆਪ ਨੂੰ ਗਵਾ ਲਿਆ ਹੈ, ਔਰ ਇਸ਼ਕੇ ਰਸੂਲ ਦੇ ਨਾਲ ਹੀ ਮੈਨੂੰ ਲੱਗਦਾ ਹੈ ਕਿ ਮੈਂ
ਅਗਲੇ ਜਹਾਨ ਵਿੱਚ ਵੀ ਕਾਮਯਾਬ ਹੋ ਜਾਣਾ ਹੈ। ਇਹਦੇ ਵਿੱਚ ਵੀ ਹਿਜਰ ਜਿਹੜਾ ਹੈ, ਜਿਵੇਂ ਕਿ ਜ਼ਹੀਰ ਸਦੀਕੀ ਹੋਰਾਂ ਦਾ ਅਸੀਂ ਪਹਿਲੇ ਸ਼ੇਰ ਦੇਖਿਆ ਸੀ, ਦਿਨ ਹਿਜਰ ਦੇ ਆਕਾ ਲੰਘਦੇ ਨਹੀਂ, ਅਸੀਂ ਕਰਮ ਬਿਨਾ ਕੁਝ ਮੰਗਦੇ ਨਹੀਂ, ਕਿ ਸਾਡੇ ਤੇ ਕਰਮ ਕਰਦੇ ਆਵੇ ਸਾਈਆਂ, ਯਾਨੀ ਸਾਡੇ ਤੇ ਕਰਮ ਕਰਦੇ, ਸਾਡੇ ਤੇ ਫਜ਼ਲ ਕਰਦੇ, ਕਿ ਅਸੀਂ ਕਰਮ ਬਿਨਾ ਕੁਝ ਮੰਗਦੇ ਨਹੀਂ, ਕਿ ਅਸੀਂ ਕਰਮ ਜਿਹੜਾ ਹਜ਼ੂਰ ਪਾਕ ਦਾ ਉਸ ਤੋਂ ਇਲਾਵਾ ਕੁਝ ਨਹੀਂ ਮੰਗਦੇ। ਹਿਜਰ ਤੇ ਵਿਛੋੜੇ ਦੀ ਕੈਫੀਅਤ ਨੂੰ ਸ਼ਾਇਰ ਨੇ ਅਜੇ ਖੂਬਸੂਰਤੀ ਨਾਲ ਬਿਆਨ ਕੀਤਾ ਹੈ। ਉਹ ਕਹਿੰਦੇ ਨੇ ਕਿ ਮੈਂ ਸਾਰੀਆਂ ਢਾਈਆਂ, ਮੈਂ ਸਾਰੀਆਂ ਢੇਰੀਆਂ ਢਾ ਦਿੱਤੀਆਂ ਨੇ, ਮੇਰੇ ਕੋਲ ਕੋਈ ਹੋਰ ਸਹਾਰਾ ਨਹੀਂ ਹੈ। ਮੇਰੀ ਜ਼ਿੰਦਗੀ ਜਿਹੜੀ ਸੰਵਰ ਸਕਦੀ ਸੀ ਉਹ ਹਜ਼ੂਰ ਪਾਕ ਦੇ ਇਸ਼ਕ ਨਾਲ ਸੀ, ਇਸ ਲਈ ਮੈਂ ਹੋਰ ਕੋਈ ਸਹਾਰਾ, ਕੋਈ ਆਰਜ਼ੀ ਸਹਾਰਾ ਨਹੀਂ ਰੱਖਿਆ। ਔਰ ਮੈਂ ਇਸ ਇਕਰਾਰ ਤੋਂ ਕਦੀ ਵੀ ਜਿਹੜਾ ਹੈ ਉਹ ਪਿੱਛੇ ਨਹੀਂ ਹੋ ਸਕਦਾ ਕਿ ਮੈਨੂੰ ਹਜ਼ੂਰ ਪਾਕ ਦੀ ਹਸਤੀ ਦੇ ਨਾਲ ਹੀ ਸਭ ਕੁਝ ਮਿਲਣਾ ਹੈ, ਔਰ ਉਹਨਾਂ ਦੀ ਮੁਹੱਬਤ ਨਾਲ ਹੀ ਮੇਰੀ ਹਯਾਤੀ ਦਾ ਮਕਸਦ ਜਿਹੜਾ ਹੈ ਉਹ ਤੈਅ ਹੋਣਾ ਹੈ। ਕਿਉਂਕਿ ਹਿਜਰ ਤੇ ਫਰਾਕ ਦੀਆਂ ਜਿਹੜੀਆਂ ਮੰਜ਼ਲਾਂ ਨੇ ਉਹ ਇੰਨੀਆਂ ਵੱਧ ਗਈਆਂ ਨੇ ਕਿ ਮੈਨੂੰ ਵਸਲ ਦੀ ਤੜਪ ਜਿਹੜੀ ਹੈ ਉਹ ਹਰ ਲਮਹੇ ਲੱਗੀ ਰਹਿੰਦੀ ਹੈ। ਸ਼ਾਇਰ ਰਾਕਬ ਕਸੂਰੀ ਹੋਰਾਂ ਨੇ ਇਸ ਨਾਤ ਵਿੱਚ ਬਹੁਤ ਹੀ ਖੂਬਸੂਰਤੀ ਦੇ ਨਾਲ ਆਪਣੇ ਜਜ਼ਬਾਤ ਦਾ ਇਜ਼ਹਾਰ ਕੀਤਾ ਹੈ, ਔਰ ਇਹ ਉਹ ਅਜੇ ਜਜ਼ਬਾਤ ਨੇ ਜਿਹੜੇ ਇੱਕ ਆਸ਼ਕੇ ਰਸੂਲ ਦੇ ਜਜ਼ਬਾਤ ਨੇ, ਔਰ ਹਰ ਸ਼ੇਰ ਦੇ ਵਿੱਚ ਇਸ਼ਕ ਦੀਆਂ ਮੰਜ਼ਲਾਂ ਅੱਗੇ ਤੋਂ ਅੱਗੇ ਜਾ ਰਹੀਆਂ ਨੇ। ਹਿਜਰ ਫਰਾਕ ਹੈ, ਤੜਪ ਹੈ, ਮਦੀਨੇ ਵੱਲ ਨੂੰ ਜਾਵਨ ਦੀ ਤਾਂਗ ਹੈ, ਔਰ ਮਦੀਨੇ ਵਾਲੇ ਦੀ ਪੁਕਾਰ ਹੈ, ਮਦੀਨੇ ਵਾਲੇ ਵਾਸਤੇ ਪੁਕਾਰ ਹੈ ਕਿ ਉਹ ਪੁਕਾਰ ਰਹੇ ਨੇ ਕਿ ਮੈਨੂੰ ਆਪਣੇ ਕੋਲ ਬੁਲਾ ਲੈ। ਔਰ ਹਜ਼ੂਰ ਪਾਕ ਦੇ ਜਲਵੇ ਵੇਖਣ ਦੀ ਜਿਹੜੀ ਉਡੀਕ ਹੈ ਉਹ ਇਸ ਨਾਤ ਵਿੱਚ ਬਹੁਤ ਖੂਬਸੂਰਤੀ ਨਾਲ ਬਿਆਨ ਕੀਤੀ ਗਈ ਹੈ। ਤੁਸੀਂ ਤਸ਼ਰੀਹ ਕਰਦਿਆਂ ਹੋਇਆਂ ਨਾਲ ਨਾਲ ਸ਼ੇਰਾਂ ਦੇ ਹਵਾਲੇ ਜ਼ਰੂਰ ਦੇਣੇ ਨੇ, ਤਾਂ ਜੇ ਤੁਹਾਡੇ ਜਿਹੜੇ ਨੇ ਸਬਕ, ਤੁਹਾਡੀ ਤਸ਼ਰੀਹ ਨੂੰ ਉਹ ਅੱਛਾ ਜਿਹੜਾ ਹੈ ਉਹ ਤਾਕਤ ਪਰ ਅਸਰ ਉਹਦਾ ਪਵੇ ਤੁਹਾਡੇ ਮੁਮਤਹਿਨ ਤੇ ਫਿਰ ਸੋਹਣਾ। ਹੁਣ ਅਸੀਂ ਇਸ ਲੈਕਚਰ ਨੂੰ ਖ਼ਤਮ ਕਰਨੇ ਆ ਇਸ ਸ਼ੇਰ ਦੇ ਨਾਲ, ਸੋਹਣਾ ਦੇਸਾਂ ਅੰਦਰ ਦੇਸ ਪੰਜਾਬ ਨਹੀਂ ਸਈਓ, ਜਿਵੇਂ ਫੁੱਲਾਂ ਅੰਦਰ ਫੁੱਲ ਗੁਲਾਬ ਨਹੀਂ ਸਈਓ। ਇਹ ਸ਼ੇਰ ਫਿਰੋਜ਼ਦੀਨ ਸ਼ਰਫ ਹੋਰਾਂ ਦਾ।